ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 30 ਸਤੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲੇ ਤਾਂ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਬੈਲ ਆਈਕਨ ਨੱਪੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ। ਲਓ ਜੀ, ਚੋਰਾਂ ਨੂੰ ਮੋਰ ਪੈ ਗਏ ਨੇ। ਹਾਂਜੀ, ਹੋਇਆ ਕੁਝ ਇਸ ਤਰ੍ਹਾਂ ਵੀ ਹਕੂਮਤ ਨੇ ਪਾਕਿਸਤਾਨ ਤਹਿਰੀਕ ਇਨਸਾਫ ਦਾ एहतजाज ਡੱਕਣ ਵਾਸਤੇ ਇੰਨੇ ਕੰਟੇਨਰ ਇਕੱਠੇ ਕਰ ਲਏ ਵੀ ਉਹਨੇ ਕੰਟੇਨਰ ਇਸ ਵੇਲੇ ਪਾਕਿਸਤਾਨ ਦੀ ਕਿਸੇ ਬੰਦਰਗਾਹ ਤੇ ਨਹੀਂ ਜਿੰਨੇ ਇਸਲਾਮਾਬਾਦ ਰਾਵਲਪਿੰਡੀ ਚਲਾਤੇ। ਇਹ ਮੈਂ ਨਹੀਂ ਆਖਣ ਡਿਆ, ਇਹ ਸ਼ਾਹਿਦ ਖਾਕਾਨ ਅਬਾਸੀ ਸਾਹਿਬ ਕੋਲੋਂ ਕਿਸੇ ਫੋਰਨਰ ਨੇ ਪੁੱਛਿਆ, ਕਿਸੇ ਡਿਪਲੋਮੈਟ ਨੇ ਪੁੱਛਿਆ ਵੀ ਇੰਨੇ ਕੰਟੇਨਰ ਨੇ ਇੱਥੇ ਲਾਗੇ ਕਿਤੇ ਕੋਈ ਬੰਦਰਗਾਹ ਹੈ ਇਸਲਾਮਾਬਾਦ ਦੇ, ਸਮੁੰਦਰ ਤੇ ਸਾਨੂੰ ਨਜ਼ਰ ਨਹੀਂ ਆਇਆ। ਉਹਨਾਂ ਕਹਿੰਦੇ ਨਹੀਂ, ਬੰਦਰਗਾਹ ਨਹੀਂ ਹੈ, ਪੋਰਟ ਨਹੀਂ ਹੈ ਇੱਥੇ, ਪੋਰਟ ਤੇ ਕਰਾਚੀ ਹੈ, ਇੱਥੇ PTI ਦਾ एहतजाज ਹੋਣਾ। ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਇਹ ਸ਼ਾਹਿਦ ਖਾਕਾਨ ਅਬਾਸੀ ਸਾਹਿਬ ਨੇ ਇਹ ਗੱਲ ਕਹੀ, ਪਰ ਅੰਦਰ ਜਿਹੜੀ ਸਟੋਰੀ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ। ਚੋਰਾਂ ਨੂੰ ਮੋਰ ਕਿਸ ਤਰ੍ਹਾਂ ਪਏ? ਚੋਰਾਂ ਨੂੰ ਮੋਰ ਇਸ ਤਰ੍ਹਾਂ ਪਏ ਕਿ ਇਹਨਾਂ ਨੇ ਕੰਟੇਨਰ ਤੇ ਜਿੱਥੋਂ ਜਿੱਥੋਂ ਇਹਨਾਂ ਨੂੰ ਲੱਭੇ ਨਾ ਫੜ ਲਏ। ਕਿਸੇ ਦੀ ਚਾਬੀ ਖੋਹ ਲਈ ਤੇ ਕਿਸੇ ਦੇ ਕਾਗਜ਼ ਖੋਹ ਲਏ ਤੇ ਕਿਸੇ ਨੂੰ 2 ਚਪੇੜਾਂ ਦੇ ਕੇ ਵਿਚਾਰੇ ਡਰਾਈਵਰ ਨੂੰ ਉਹਨੂੰ ਆਖਿਆ ਲੈ ਉੱਥੇ ਚੱਲ, ਉੱਥੇ ਕੰਟੇਨਰ ਲੈ ਕੇ ਕ੍ਰੇਨ ਨਾਲ ਉਹਦੇ ਕੰਟੇਨਰ ਲਾ ਲਏ ਤੇ ਉਹ ਰੱਖ ਦਿੱਤੇ ਸੜਕ ਦੇ ਉੱਤੇ ਤੇ ਬੰਦ ਕਰ ਦਿੱਤੀ ਜਨਾਬ ਪਿੰਡੀ ਤੇ ਜਿਹੜਾ ਇਸਲਾਮਾਬਾਦ ਹੈ। ਕੋਈ ਥਾਂ ਜਿਹੜਾ ਨਾ ਉੱਥੋਂ ਸੂਈ ਲੰਘਣ ਨੂੰ ਵੀ ਥਾਂ ਨਹੀਂ ਛੱਡਿਆ। ਪਰ ਤੁਹਾਨੂੰ ਫਿਰ ਇਮਰਾਨ ਖਾਨ ਦੇ ਫਾਲੋਅਰਸ ਦਾ ਪਤਾ ਹੀ ਨਹੀਂ ਤੇ ਫਿਰ ਪਿੰਡੀ ਬॉयਜ਼ ਦਾ ਤੇ ਤੁਹਾਨੂੰ ਬਿਲਕੁਲ ਹੀ ਨਹੀਂ ਪਤਾ ਵੀ ਉਹ ਕੀ ਕਰ ਸਕਦੇ ਨੇ। ਉਹਨਾਂ ਨਵਾਂ ਕਰਤੱਵ ਫੜ ਲਿਆ। ਉਹਨਾਂ ਜਨਾਬ ਉਹ ਪੇਂਟ ਲੈ ਲਿਆ, ਉਹ ਸਪਰੇਅ ਪੇਂਟ ਜਿਹੜਾ ਹੁੰਦਾ, ਉਹਨਾਂ ਨੇ ਉਹਦੇ ਉੱਤੇ ਚੌਧਰੀ ਸਾਹਿਬ ਦੇ ਬਾਰੇ ਵੀ ਗੱਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਮਰਾਨ ਖਾਨ ਸਾਹਿਬ ਦੇ ਬਾਰੇ ਵੀ। ਅੱਗੋਂ ਤੁਸੀਂ ਆਪੇ ਹਿਸਾਬ ਲਾ ਲਓ ਵੀ ਕੀ ਲਿਖਿਆ ਹੋਏਗਾ। ਉਹ ਹੁਣ ਜਿਹੜੀਆਂ ਗੱਲਾਂ ਲਿਖੀਆਂ ਨੇ ਉਹਨਾਂ ਦੀਆਂ ਤਸਵੀਰਾਂ ਜਿਸ ਵੇਲੇ ਖੁਫੀਆ ਏਜੰਸੀਆਂ ਨੇ ਰਿਪੋਰਟਾਂ ਬਣਾਈਆਂ ਨੇ ਜੀ, ਜਿਸ ਵੇਲੇ ਖੁਫੀਆ ਏਜੰਸੀਆਂ ਨੇ ਜ਼ਾਹਿਰ ਹੈ ਤਸਵੀਰਾਂ ਲੈਂਦੇ ਨੇ, ਰਿਪੋਰਟਾਂ ਬਣਾਉਂਦੇ ਨੇ, ਉਹ ਤਸਵੀਰਾਂ ਦੇ ਵਿੱਚ ਵੀ ਉਹ ਲਿਖੇ ਹੋਏ ਨਾਅਰੇ ਆ ਗਏ। ਉਹ ਜੇ ਤਾਂ ਚਲੋ ਚੌਧਰੀ ਆਪਣਾ ਇਮਰਾਨ ਖਾਨ ਸਾਹਿਬ ਜ਼ਿੰਦਾਬਾਦ ਇਹੋ ਜਿਹੇ ਨਾਅਰੇ ਹੁੰਦੇ ਤਾਂ ਚਲੋ ਕੰਮ ਫਿਰ ਵੀ ਗੁਜ਼ਰ ਜਾਂਦਾ। ਨੁਕਸਾਨ ਤਾਂ ਉਹਨਾਂ ਨੂੰ ਬੜਾ ਹੈ, ਉਹ ਮੈਂ ਤੁਹਾਨੂੰ ਦੱਸਣਾ ਵੀ ਨੁਕਸਾਨ ਕੀ ਹੈ। ਲੇਕਿਨ ਉਹ ਅੰਗਰੇਜ਼ੀ ਦੇ ਵਿੱਚ ਚੌਧਰੀ ਸਾਹਿਬ ਦੇ ਬਾਰੇ ਵੀ ਉਹਦੇ 'ਤੇ ਬੜੀਆਂ ਗੱਲਾਂ ਲਿਖ ਛੱਡੀਆਂ ਨੇ। ਉਹ ਜਿਸ ਵੇਲੇ ਇੰਟੈਲੀਜੈਂਸ ਰਿਪੋਰਟ ਆਈ ਔਰ ਉਹ ਇੰਟੈਲੀਜੈਂਸ MI ISI ਉਹਨਾਂ ਸਾਰਿਆਂ ਜਮ੍ਹਾਂ ਗਏ, ਉੱਥੇ ਤਾਂ ਪੈ ਗਈ ਤੜਤੱਲੀ। ਉਹਨਾਂ ਕਿਹਾ ਜੀ ਇਹ ਕੀ ਬਣਿਆ? ਇਹ ਤਾਂ ਹੁਣ ਇਹ ਜਿਹੜਾ ਕੰਟੇਨਰ ਹੈ ਇਹ ਇੱਥੋਂ ਚੁੱਕਿਆ ਜਾਏਗਾ, ਇਹ ਕੰਟੇਨਰ ਟਰੱਕ 'ਤੇ ਰੱਖਣਗੇ। ਉਹ ਕੰਟੇਨਰ ਜਨਾਬ ਟਰੱਕ ਡਰਾਈਵਰ ਜਿਹੜਾ ਉਹ GT ਰੋਡ 'ਤੇ ਦਵਾਈਆਂ ਪਾਉਂਦਾ ਜਾਏਗਾ ਤੋੜ ਕਿਉਂਕਿ ਲੇਟ ਜੋ ਹੋਇਆ, ਉਹ ਵੀ ਪੈਰ ਭਾਰਾ ਰੱਖੇਗਾ, ਧੂਆਂ ਵੀ ਮਾਰੇਗਾ ਟਰੱਕ ਅਤੇ ਬਾਜਾ ਵੀ ਬਹੁਤਾ ਵਜਾਏਗਾ, ਹਾਰਨ ਵੀ। ਅਤੇ ਜਦੋਂ ਬਾਜਾ ਵਜਾਏਗਾ ਤਾਂ ਲੋਕਾਂ ਦੀ ਨਜ਼ਰ ਪਏਗੀ ਵੀ ਕੌਣ ਚੜ੍ਹਦਾ ਆਉਣ ਡਿਆ, ਲੋਕ ਰਾਹ ਵੀ ਦੇਣਗੇ ਉਹਦੇ 'ਤੇ, ਕਿਉਂਕਿ ਉਹ ਲੇਟ ਜੋ ਹੋਇਆ ਉਹਦੇ 'ਚ ਕੋਈ ਨਾ ਕੋਈ ਖਾਮ ਮਾਲ ਹੋਏਗਾ, ਉਹਨੇ ਉੱਥੇ ਕਰਾਚੀ ਪਹੁੰਚਾਉਣਾ ਪੋਰਟ 'ਤੇ। ਅਤੇ ਉਹ ਜਿਸ ਵੇਲੇ ਲੋਕ ਉਹਨੂੰ ਰਾਹ ਦੇਣ ਵਾਸਤੇ ਉਹਨੂੰ ਕੋਈ, ਮੇਰਾ ਮਤਲਬ ਤੁਹਾਨੂੰ ਪਤਾ ਲੋਕ ਸਾਡੇ ਗਾਲਮੰਦਾ ਵੀ ਕਰਦੇ ਨੇ ਇੱਕ ਦੂਜੇ ਨੂੰ, ਅਤੇ ਗਾਲਮੰਦਾ ਕਰਕੇ ਇੰਝ ਕਰਕੇ ਵੇਖਣਗੇ ਅਤੇ ਉਹਦੇ 'ਤੇ ਜਾਂ ਤਾਂ ਇਮਰਾਨ ਖਾਨ ਜ਼ਿੰਦਾਬਾਦ ਲਿਖਿਆ ਹੋਏਗਾ ਜਾਂ ਚੌਧਰੀ ਸਾਹਿਬ ਵਾਸਤੇ ਕੁਛ ਸ਼ੈ ਲਿਖੀ ਹੋਏਗੀ। ਅਤੇ ਇਹ ਤਾਂ ਪੂਰੀ ਦੁਨੀਆ ਪੜ੍ਹਦੀ ਜਾਏਗੀ ਕਰਾਚੀ ਤੱਕ। ਇਹ ਤਾਂ ਪੈ ਗਏ ਰੌਲੇ, ਅਤੇ ਪੈ ਗਿਆ ਪੰਗਾ, ਪੁਆੜਾ ਪੈ ਗਿਆ ਜਨਾਬ। ਅੱਛਾ, ਇੱਕ ਤਾਂ ਇਹ ਰੌਲਾ। ਫਿਰ ਅੱਗੋਂ ਇੱਕ ਬੰਦੇ ਨੇ ਉਸ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਜਨਾਬ ਇਹ ਕੰਮ ਇੱਥੇ ਨਹੀਂ ਰੁਕਣਾ, ਇਹ ਕੰਟੇਨਰ ਲੱਦੇ ਜਾਣੇ ਨੇ ਜਿਹੜੇ ਬਹਿਰੀ ਜਹਾਜ਼ 'ਤੇ। ਚਲੋ ਉੱਥੇ ਤਾਂ ਕੋਈ ਨਹੀਂ ਪੜੇਗਾ, ਪਰ ਉਹ ਬਹਿਰੀ ਜਹਾਜ਼ ਤੋਂ ਉਤਰਨੇ ਵੀ ਨੇ ਕਿਸੇ ਮੁਲਕ ਦੇ ਵਿੱਚ, ਉੱਥੇ ਵੀ ਟਰੱਕ 'ਤੇ ਚੜ੍ਹਨੇ ਨੇ, ਉੱਥੇ ਵੀ ਥਾਂ ਥਾਂ 'ਤੇ ਅੰਗਰੇਜ਼ੀ 'ਚ ਨਾਅਰੇ ਲਿਖੇ ਨੇ। ਇਹ ਤਾਂ ਤਸਵੀਰਾਂ ਖਿੱਚੀਆਂ ਜਾਣਗੀਆਂ, ਪੈ ਜਾਣਗੇ ਰੌਲੇ। ਇਹਨਾਂ ਦਾ ਕੁਛ ਕਰੋ, ਇਹਨਾਂ ਕੰਟੇਨਰਾਂ ਤੋਂ ਮਿਟਾਓ ਇਹ ਜੋ ਕੁਛ ਪਿੰਡੀ ਵਾਲਿਆਂ ਨੇ ਲਿਖ ਦਿੱਤਾ, ਉਹ ਤੁਹਾਡਾ ਬੇੜਾ ਗਰਕ। ਇਹ ਤਾਂ ਬਿਲਕੁਲ ਹੀ ਤਬਾਹੀ ਫੇਰ ਕੇ ਰੱਖ ਦਿੱਤੀ ਹੈ। ਇਹ ਹੁਣ ਅੱਗੋਂ ਫੈਸਲਾਬਾਦ ਵਾਲੇ ਵੀ ਸੁਣ ਰਹੇ ਨੇ, ਅਤੇ ਉਹ ਤਾਂ ਬਹੁਤ ਸ਼ੈਤਾਨ ਨੇ, ਉਹਨਾਂ 'ਤੇ ਹੁਣੇ ਹੀ ਵੱਡੇ ਹਾਜੀ ਉਹਨਾਂ ਕੋਲੋਂ ਪੁੱਛ ਲੈਣਾ ਵੀ ਹਾਜੀ ਜੀ ਕੀ ਲਿਖੀਏ ਕੰਟੇਨਰਾਂ 'ਤੇ। ਫੈਸਲਾਬਾਦ ਵਾਲਿਆਂ ਨੇ ਤਾਂ ਹੁਣੇ ਲਿਸਟ ਬਣਾਈ ਹੋਣੀ ਵੀ ਉੱਤੇ ਲਿਖਣਾ ਕੀ ਅਸੀਂ। ਅਤੇ ਸਪਰੇਅ ਪੇਂਟ ਮੈਨੂੰ ਲੱਗਦਾ ਮਾਰਕੀਟ ਦੇ ਵਿੱਚ ਹੁਣ ਕਲਾਸ਼ਨਕੋਫ ਤਰ੍ਹਾਂ ਮਮਨੂਆ ਅਸਲਾ ਕਰਾਰ ਹੋ ਜਾਣਾ। ਚਲੋ ਤੁਸੀਂ ਇੱਦਾਂ ਕੀਤਾ ਵੀ ਅਗਲੇ ਡੱਬੇ ਵਾਲੇ ਪੇਂਟ ਨਾਲ ਲਿਖ ਲੈਣਾ ਫੜ ਕੇ, ਪਰ ਸਪਰੇਅ ਪੇਂਟ ਨਾਲ ਜ਼ਰਾ ਕੰਮ ਛੇਤੀ ਹੋ ਜਾਂਦਾ। ਬਾਕੀ ਤੁਸੀਂ ਆਪ ਸਿਆਣੇ ਹੋ, ਅਤੇ ਇਸ ਲਈ ਇੱਕ ਤਾਂ ਜਿਹਨੇ ਮੈਂ ਕਹਿੰਦਾ ਨਹੀਂ ਭਾਈ ਕੱਲ੍ਹ ਨੂੰ ਮੇਰੇ ਨਾਲ ਨਾ ਲੜ ਪਿਓ। ਬਹਰਹਾਲ ਤੁਸੀਂ ਬੰਦੇ ਸਿਆਣੇ ਹੋ, ਜਿਨ ਚੁੱਕਣਾ ਅੱਜ ਮੇਰਾ ਵੀਲੌਗ ਸੁਣ ਕੇ ਅਤੇ ਸਪਰੇਅ ਪੇਂਟ ਮਾਰਕੀਟ ਤੋਂ ਚੁੱਕ ਲਓ। ਉਸ ਤੋਂ ਬਾਅਦ ਹੁਣ ਚੌਧਰੀ ਹੋਣੀ ਉਹਦੇ 'ਤੇ ਕੋਈ ਨਾ ਕੋਈ ਕੰਮ ਕਰਨ ਲੱਗੇ ਨੇ, ਛਾਪੇ ਮਾਰ ਕੇ ਸਪਰੇਅ ਪੇਂਟ ਮਾਰਕੀਟਾਂ ਦੇ ਵਿੱਚੋਂ ਚੁੱਕਣ ਲੱਗੇ ਨੇ। ਉਹਨਾਂ ਦੀ ਹੁਣ ਜਿਹੜੀ ਵੇਚਣ ਦੇ ਉੱਤੇ ਗੁਫ਼ਤੋ ਸ਼ਨੀਦ ਹੋ ਰਹੀ ਹੈ ਵੀ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰੀਏ। ਬਹਰਹਾਲ ਮੁਖਤਸਰ ਗੱਲ ਇਹ ਹੈ ਜੀ ਕਿ ਉਹ ਹੁਣ GT ਰੋਡ 'ਤੇ ਦਵਾਈਆਂ ਪਾਉਂਦਾ ਜਾ ਰਿਹਾ। ਉਹ ਟਰੱਕ ਡਰਾਈਵਰ ਜਿਹੜਾ ਹੈ, ਹਾਰਨ 'ਤੇ ਉਹਨੇ ਹੱਥ ਰੱਖਿਆ ਅਤੇ ਉਹ ਹੋਇਆ ਲੇਟ, ਅਤੇ ਪਿੱਛੇ ਆਪੇ ਹੀ ਸੋਚੋ ਵੀ ਬਾਜੇ ਵੱਜਦੇ ਜਾ ਰਹੇ ਨੇ ਪਿੱਛੇ ਚੌਧਰੀ ਦੇ ਵੀ ਅਤੇ ਇਮਰਾਨ ਖਾਨ ਦੇ ਵੀ। ਅਤੇ ਉਹ ਵਾਜੇ ਤੁਹਾਨੂੰ ਆਪ ਹੀ ਪਤਾ ਵੀ ਕੀ ਲਿਖਿਆ ਉਹਨਾਂ ਦੇ ਉੱਤੇ। ਅਤੇ ਤੁਹਾਨੂੰ ਪਤਾ ਪਿੰਡੀ ਵਾਲੇ ਹੈ ਬੜੇ ਮਰਦੂਦ ਨੇ, ਲਿਖਦੇ ਵੀ ਬੜੀਆਂ ਭੈੜੀਆਂ ਸ਼ਾਵਾਂ ਨੇ। ਇਹ ਪਿੰਡੀ ਬॉयਜ਼ ਤੋਂ ਰੱਬ ਬਚਾਏ, ਅਤੇ ਪਿੰਡੀ ਹੈ ਬਾਬਾ ਜੀ। ਉਹ ਨਾ ਹੁਣ ਉੱਥੇ ਪਤਾ ਨਹੀਂ ਕਿਹੜੀ ਸ਼ੈ ਲਿਖ ਦਿੱਤੀ, ਅਤੇ ਇਹ ਜਨਾਬ ਉੱਥੇ ਜਿਹੜੀ ਭਜੌੜ ਪੈ ਗਈ ਪੂਰੀ ਜਨਾਬ ਇੰਟੈਲੀਜੈਂਸ ਏਜੰਸੀਆਂ ਨੂੰ। ਉਹਨਾਂ ਕਿਹਾ ਜੀ ਫੜੋ ਬੰਦੇ ਫੱਦੋ। ਹੁਣ ਬੰਦੇ ਕਿੱਥੋਂ ਲੱਭਣ? ਉਹ ਬੰਦੇ ਜਨਾਬ ਲੈ ਕੇ ਨਿਕਲ ਗਏ। ਤੁਹਾਨੂੰ ਪਤਾ ਉਹ ਤਾਂ ਅਗਲੇ ਦਿਨ ਸਵੇਰੇ ਹੀ ਚੁੱਕੇ ਜਾਂਦੇ ਨੇ।
ਉਹ ਜਦੋਂ ਤੱਕ ਇਹ ਜਨਾਬ ਥੋੜ੍ਹੀ ਬਹੁਤ ਇੰਟੈਲੀਜੈਂਸ ਰਿਪੋਰਟ ਅੱਗੇ ਜਿਹੜੇ ਜਨਾਬ 28 ਤਾਰੀਖ ਦੀ ਸ਼ਾਮ ਤੱਕ ਥੋੜ੍ਹੇ ਹਿੱਲੇ ਜੁੱਲੇ, ਅਤੇ ਕੰਟੇਨਰ ਤੇ 28 ਦੀ ਸਵੇਰ ਨੂੰ ਨਿਕਲ ਗਏ ਜ਼ਿਆਦਾਤਰ, ਕੋਈ ਚੰਦ ਰਹਿ ਗਏ ਹੋਣਗੇ, ਜਾਂ 29 ਦੀ ਸਵੇਰ ਨੂੰ ਨਿਕਲ ਗਏ। ਅਤੇ ਜਦੋਂ ਹਿੱਲੇ ਜੁੱਲੇ ਕੱਲ੍ਹ, ਅਤੇ ਉਦੋਂ ਤੱਕ ਕੰਟੇਨਰ 'ਤੇ ਦਵਾਈਆਂ ਪਾਉਣ ਡਿਆ, ਕੋਈ ਸਾਹੀਵਾਲ ਟੱਪ ਗਿਆ, ਅਤੇ ਕੋਈ ਹੜੱਪਾ ਟੱਪ ਗਿਆ, ਅਤੇ ਕੋਈ ਪਤਾ ਨਹੀਂ ਕਿਹੜਾ ਥਾਂ ਟੱਪ ਗਿਆ, ਅਤੇ ਕੋਈ ਉੱਧਰ KP ਨੂੰ ਨਿਕਲ ਗਿਆ, ਅਤੇ ਕੋਈ ਦਿਲ ਕਰੇ ਅੱਗੋਂ ਅਫਗਾਨਿਸਤਾਨ ਦੇ ਵਿੱਚ ਚਲਾ ਗਿਆ ਹੋਵੇ ਪਾਰ ਕਰਕੇ ਬਾਰਡਰ। ਹੁਣ ਇਹ ਸੂਰਤ ਹਾਲ ਜਨਾਬ ਬਣੀ ਜੇ, ਚੋਰਾਂ ਨੂੰ ਪੈ ਗਏ ਜੇ ਮੋਰ। ਇਹ ਸਭ ਤੋਂ ਪਹਿਲੀ ਖਬਰ ਤੁਹਾਨੂੰ ਦੇ ਰਹੇ ਹਾਂ ਵੀ ਪੈ ਗਿਆ ਪੁਆੜਾ। ਹੁਣ ਪਤਾ ਨਹੀਂ ਚੌਧਰੀ ਸਾਹਿਬ ਦੇ ਕੋਲੋਂ ਕਿਸ ਤਰ੍ਹਾਂ ਉਹਨਾਂ ਮਾਰ ਖਾਣੀ ਸਾਰਿਆਂ ਨੇ ਜਿਨ੍ਹਾਂ ਨੇ ਉੱਥੇ ਕੰਟੇਨਰ ਲਾਏ ਸਨ। ਗਾਂ ਇਹ ਕੀ ਕਰਨਗੇ, ਮੈਂ ਤਾਂ ਇਹ ਨਹੀਂ ਸੋਚਣ ਡਿਆ ਇਹ ਗਾਂ ਕਰਨਗੇ ਕੀ। ਮੇਰਾ ਮਤਲਬ ਹੈ ਕਿ ਗਾਂ ਕੰਟੇਨਰ ਨਹੀਂ ਲਾਉਣਗੇ, ਕਿਉਂਕਿ ਹੁਣ ਤਾਂ ਲੋਕਾਂ ਕੰਟੇਨਰ 'ਤੇ ਹੋਰ ਲਿਖਣਾ ਇਸ ਹਿਸਾਬ ਤੋਂ ਬਾਅਦ, ਇਸ ਖਬਰ ਤੋਂ ਬਾਅਦ ਤਾਂ ਲੋਕਾਂ ਕੰਟੇਨਰ ਭਰ ਦੇਣੇ ਨੇ ਲਿਖ ਲਿਖ ਕੇ। ਅਤੇ ਫਿਰ ਲੋਕੀ ਤੁਹਾਨੂੰ ਪਤਾ ਜਦੋਂ ਭਰਦੇ ਨੇ ਉਹ ਕੀ ਕੁਛ ਭਰਦੇ ਨੇ, ਲੋਕੀ ਤਾਂ ਫਾਰਮ ਪੂਰਾ ਹੀ ਭਰ ਦਿੰਦੇ ਨੇ ਭਾਈ ਜੀ। ਇਸ ਲਈ ਜੀ ਪਹਿਲਾ ਪੁਆੜਾ ਤੇ ਪਿਆ। ਹੁਣ ਦੂਜੀ ਗੱਲ ਤੁਹਾਨੂੰ ਦੱਸਦੇ ਹਾਂ। ਦੂਸਰੀ ਗੱਲ ਤੋਂ ਇਹ ਪਰੇਸ਼ਾਨ ਨੇ ਕਿ ਇਹ ਪਿੰਡੀ ਵਾਲਿਆਂ ਨੂੰ ਕੀ ਬਣੀ। ਪਿੰਡੀ ਵਾਲੇ ਜਨਾਬ ਜ਼ਨਾਨੀਆਂ, ਬੱਚੇ, ਭੈਣਾਂ, ਬੀਬੀਆਂ ਘਰਾਂ ਦੇ ਦਰਵਾਜ਼ੇ ਖੋਲ੍ਹ ਛੜੇ, ਜਿਨ੍ਹਾਂ ਦੇ ਉੱਤੇ ਆਂਸੂ ਗੈਸ ਵੱਜਦੀ ਸੀ। ਲੋਕੀ ਨਾਰਮਲੀ ਤੁਹਾਨੂੰ ਪਤਾ ਹੈ ਵੀ ਖੌਰੂ ਪੈ ਜਾਏ ਨਾ, ਕਿਤੇ ਕੋਈ ਫਸਾਦ ਹੋਣ ਡਿਆ ਹੋਵੇ, ਕੋਈ ਜਲਸਾ ਹੋਣ ਡਿਆ ਹੋਵੇ, ਕੋਈ ਹੰਗਾਮਾ ਹੋਵੇ, ਕੁਛ ਵੀ ਹੋਵੇ, ਲੋਕੀ ਆਪਣੇ ਘਰਾਂ ਦੀਆਂ ਕੁੰਡੀਆਂ ਲਾ ਲੈਂਦੇ ਨੇ ਵੀ ਐਵੇਂ ਹੀ ਕੋਈ ਆ ਵੜੂ, ਕੋਈ ਚੋਰੀ ਕਰ ਲੂ, ਕੋਈ ਬਗਾਨਾ ਬੰਦਾ ਆ ਜਾਊ। ਇੱਥੇ ਉਲਟਾ ਹੋਇਆ। ਜਿਸ ਵੇਲੇ ਸ਼ੈਲਿੰਗ ਕਰਦੇ ਸਨ ਮੁੰਡੇ, ਜਵਾਨ, ਕੁੜੀਆਂ, ਮੁੰਡੇ ਭੱਜਦੇ ਸਨ ਗਲੀਆਂ ਦੇ ਵਿੱਚ ਬਚਣ ਵਾਸਤੇ, ਅਤੇ ਅੱਗੋਂ ਮਾਵਾਂ ਭੈਣਾਂ ਉਹਨਾਂ ਦੀਆਂ ਜਿਹੜੀਆਂ ਉਹ ਦਰਵਾਜ਼ੇ ਖੋਲ੍ਹਦੀਆਂ ਸਨ ਅਜਨਬੀਆਂ ਵਾਸਤੇ। ਕੋਈ ਉਹਨਾਂ ਨੂੰ ਪਾਣੀ ਦੇਣ ਡਈ ਹੈ, ਕੋਈ ਨੂਣ ਲੀਗ ਵਾਲੇ ਤਾਂ ਕਰਨ ਡਏ ਸਨ, ਲੂਣ ਦੇਣ ਡਈ ਸੀ। ਅਤੇ ਮੇਰਾ ਮਤਲਬ ਲੋਕਾਂ ਇੱਕ ਨਾ ਟੱਬਰ ਬਣਾ ਲਿਆ ਆਪਣਾ, ਇੱਕ ਸੰਜੋਗ ਰਲਾ ਲਏ ਇੱਕ ਦੂਜੇ ਦੇ ਨਾਲ। ਉਹ ਹੁਣ ਇਹਨਾਂ ਨੂੰ ਬੜੀ ਪਰੇਸ਼ਾਨੀ ਹੈ ਕਿ ਇਹ ਪਿੰਡੀ ਦੇ ਵਿੱਚ ਇਹ ਕਮ ਅਜ਼ ਕਮ ਵੀ ਉਸ ਦਿਨ, ਮੈਂ ਅਗਰ ਨਾ ਵੀ ਚਲੋ ਐਗਜ਼ੈਜੂਰੇਸ਼ਨ ਕਰਾਂ, ਤਾਂ ਕੋਈ 50, 60, 70 ਹਜ਼ਾਰ ਬੰਦਾ ਤਾਂ ਸੜਕਾਂ ਦੇ ਉੱਤੇ ਬਰਸਰੇ ਪੈਕਾਰ ਸੀ ਨਾ ਸਾਰੇ ਕੰਮ ਨਾਲ। ਤੁਸੀਂ ਆਪੇ ਫੁਟੇਜ ਵੇਖੀਏ, ਜ਼ਿਆਦਾ ਹੋਣਗੇ, ਹੋ ਸਕਦਾ ਲੱਖਾਂ ਹੋਣ, ਲੇਕਿਨ ਮੈਂ ਤਾਂ ਤੁਹਾਨੂੰ ਇੱਕ ਮੁਹਤਾਤ ਅੰਦਾਜ਼ਾ ਕਿ ਮੇਰੇ ਬਾਰੇ ਉਹਨਾਂ ਕਹਿਣਾ ਗਿੱਲ ਸਾਹਿਬ ਐਵੇਂ ਚੁੱਕੀ ਜਾ ਰਹੇ ਹੋ। ਚਲੋ ਅਗਰ ਕੋਈ ਲੱਖ ਬੰਦਾ ਵੀ ਸੀ, ਤਾਂ ਆਪ ਸੋਚੋ ਇੱਕ ਸ਼ਹਿਰ 'ਚ ਅਗਰ ਲੱਖ ਬੰਦਾ ਬਾਹਰ ਨਿਕਲਿਆ ਤਾਂ ਕੀ ਗੱਲ ਹੈ, ਜਾਂ 70 ਹਜ਼ਾਰ ਵੀ ਕਹਿ ਲਓ। ਹੁਣ ਇਹਨਾਂ ਕਿਹਾ ਵੀ ਇਹ ਬਣਿਆ ਕੀ, ਉਹ ਮੈਂ ਇਹਨਾਂ ਨੂੰ ਸਮਝਾਉਣਾ, ਇਹਨਾਂ ਨੂੰ ਸਮਝ ਨਹੀਂ ਆਉਣੀ। ਤੁਸੀਂ ਕਦੇ ਕੋਈ ਵੱਡਾ ਸਾਰਾ ਜਨਰੇਟਰ ਵੇਖੋ ਨਾ, ਜਾਂ ਵੱਡਾ ਸਾਰਾ ਇੰਜਣ ਵੇਖੋ ਜਿਹਨੇ ਬੜੀ ਬਿਜਲੀ ਪੈਦਾ ਕਰਨੀ ਹੋਵੇ, ਹਜ਼ਾਰਾਂ ਘਰਾਂ ਨੂੰ ਬਿਜਲੀ ਦੇਣੀ ਹੋਵੇ, ਫੈਕਟਰੀ ਚਲਾਉਣੀ ਹੋਵੇ, ਉਹ ਵੀ ਭਾਈ ਜੀ ਸਟਾਰਟ ਨਹੀਂ ਹੁੰਦੀ ਜਦੋਂ ਤੱਕ ਉਹਦੇ ਨਾਲ ਨਿੱਕੀ ਬੈਟਰੀ ਨਾ ਲੱਗੇ। ਬੈਟਰੀ ਲੱਗਦੀ ਹੈ ਤਾਂ ਸਲਫ ਵੱਜਦਾ ਹੈ ਨਾ, ਬੈਟਰੀ ਲੱਗਦੀ ਹੈ। ਹੁਣ ਇਮਰਾਨ ਖਾਨ ਨੂੰ ਪਤਾ ਹੈ ਵੀ ਉਹਦੀ ਬੈਟਰੀ KP 'ਚ ਹੈ, ਉਹ ਬੈਟਰੀ KP ਦੇ ਲੋਕ ਨੇ। ਹੁਣ ਬੈਟਰੀ ਮੈਂ ਕਿਉਂ ਆਖਣ ਡਿਆ ਵੀ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਤੋਂ KP ਨਿੱਕਾ ਹੈ ਨਾ, ਅਤੇ ਜੇ ਬਾਕੀ ਜਿਹੜੇ 5 ਹੀ ਸਾਡੇ ਯੂਨਿਟ ਨੇ ਉਹਨਾਂ ਨੂੰ ਮਤਲਬ ਕਸ਼ਮੀਰ, ਗਿਲਗਿਤ ਬਲਤਿਸਤਾਨ, ਪੰਜਾਬ, ਬਲੋਚਿਸਤਾਨ, ਸਿੰਧ, ਇਹਨਾਂ ਸਾਰਿਆਂ ਦੀ ਆਬਾਦੀ ਇਕੱਠੀ ਕਰ ਲਓ ਤਾਂ KP ਫਿਰ ਬੈਟਰੀ ਬਣ ਜਾਣੀ ਹੈ ਨਾ। ਉਹ ਜਿਹੜੀ ਬੈਟਰੀ ਹੈ ਉਹਨੇ ਬਾਬਾ ਜੀ ਕਰ ਦਿੱਤਾ ਇੰਜਣ ਵੱਡਾ ਸਟਾਰਟ। ਉਹ ਪਹਿਲਾਂ ਇਮਰਾਨ ਖਾਨ ਨੇ ਉਹ ਬੈਟਰੀ ਚਾਰਜ ਹੋਣ ਦਿੱਤੀ ਹੈ। ਜਿਹੜਾ ਤੁਸੀਂ ਫਰਸਟੇ ਵੀ ਕਦੋਂ ਨਿਕਲਣਾ, ਇਹ ਕਹਿੰਦੇ ਨੇ ਹੁਣ ਨਿਕਲਣਾ, ਇਹ ਕਹਿੰਦੇ ਨੇ ਕੱਲ੍ਹ ਨੂੰ ਨਿਕਲਣਾ, ਨਿਕਲਦੇ ਨੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਮਰਾਨ ਖਾਨ ਜਿਹੜਾ ਪਲੇਅਰ ਵੀ ਬੜਾ ਜ਼ਬਰਦਸਤ ਹੈ ਅਤੇ ਕੋਚ ਵੀ ਬੜਾ ਜ਼ਬਰਦਸਤ ਹੈ। ਉਹਦੀ ਬਿਲਕੁਲ ਘੜੀ 'ਤੇ ਵੀ ਨਜ਼ਰ ਸੀ ਅਤੇ ਉਹਦੀ ਇਹਨਾਂ ਦੀਆਂ ਕਰਤੂਤਾਂ 'ਤੇ ਵੀ ਨਜ਼ਰ ਸੀ। ਉਹਨੇ ਸਾਰਾ ਹਿਸਾਬ ਕਿਤਾਬ ਦੇਖਿਆ ਵੀ ਇੱਕ ਬੜੇ ਵੱਡੇ ਅਫਸਰ ਸਾਹਿਬ ਵੀ ਬਦਲ ਰਹੇ ਨੇ ਅੱਜ ਕੱਲ੍ਹ, ਅਤੇ ਫਿਰ ਕਾਜ਼ੀ ਸਾਹਿਬ ਵੀ ਜਾ ਰਹੇ ਨੇ, ਅਤੇ ਐਕਸਟੈਂਸ਼ਨ 'ਤੇ ਇਹਨਾਂ ਸਾਰੇ ਮਾਹੌਲ ਦੇ ਵਿੱਚ ਜਿਸ ਵੇਲੇ ਉਹਨੇ ਵੇਖਿਆ, ਔਰ ਪਬਲਿਕ ਜਿਹੜੀ ਉਹ ਕੰਨਾਂ ਤੱਕ ਹੋ ਗਈ ਭੁੱਖ ਦੇ ਨਾਲ, ਔਰ ਪਬਲਿਕ ਇਹਨਾਂ ਕੋਲ ਤੰਗ ਹੈ, ਅਤੇ ਇਹਨਾਂ ਹਾਲਾਤ ਦੇ ਵਿੱਚ ਇਮਰਾਨ ਖਾਨ ਨੇ ਫਿਰ ਬੈਟਰੀ ਨੂੰ ਮਾਰੀ ਸੀਟੀ ਵੀ ਦਿਓ ਜੀ ਕਰੰਟ। ਹੁਣ ਪੂਰਾ ਜ਼ਰਾ ਇੱਕ ਵਾਰ ਇੰਜਣ ਨੂੰ ਖਚ। ਇੰਜਣ ਸਾਡਾ ਜ਼ਰਾ ਮਾੜਾ ਧੂੰਆਂ ਮਾਰ ਕੇ ਸਟਾਰਟ ਹੁੰਦਾ, ਬੰਗਲਾਦੇਸ਼ ਵਾਲਿਆਂ ਦਾ ਛੇਤੀ ਸਟਾਰਟ ਹੋ ਜਾਂਦਾ, ਤੁਸੀਂ ਵੇਖ ਵੀ ਲਿਆ। ਸਾਡਾ ਇੰਜਣ ਪੰਜਾਬ ਵਾਲਿਆਂ ਦਾ ਥੋੜ੍ਹਾ ਜਿਹਾ ਜ਼ਰਾ ਔਖਾ ਅਤੇ ਲੇਟ ਸਟਾਰਟ ਹੁੰਦਾ। ਉਹ ਫਿਰ ਜਿਸ ਵੇਲੇ ਮਾਰਿਆ ਜਨਾਬ ਉੱਥੋਂ ਸਲਫ, ਅਤੇ ਥੋੜ੍ਹਾ ਜਿਹਾ ਉਹਨੇ ਕੱਚ ਕਰਕੇ ਇੰਜਣ ਥੋੜ੍ਹਾ ਜਿਹਾ ਹਿੱਲਿਆ ਜੁਲਿਆ, ਲੇਕਿਨ ਫਿਰ ਜਿਸ ਵੇਲੇ ਧੂਏਂ ਦੇ ਬੰਬੇ ਬੜੇ ਇੱਕ ਵਾਰ, ਅਤੇ ਉਹ ਚੌਧਰੀ ਸਾਹਿਬ ਨੂੰ ਸਮਝ ਨਹੀਂ ਆਈ ਵੀ ਬਣਿਆ ਕੀ ਹੈ ਪਿੰਡੀ ਦੇ ਵਿੱਚ। ਅਤੇ ਹੁਣ ਗਾਂ ਸੋਚੋ, ਗਾਂ ਹੈ ਮੀਆਂ ਵਾਲੀ ਤਾਂ ਤੁਹਾਨੂੰ ਪਤਾ ਵੀ ਕਬੂਤਰ ਨਹੀਂ ਉੱਤੋਂ ਦੀ ਲੰਘਦਾ, ਅਤੇ ਇਹ ਹੁਣ ਚੌਧਰੀ ਸਾਹਿਬ ਦਾ ਉੱਥੇ ਕੀ ਬਣਨਾ ਅਤੇ ਕੰਟੇਨਰਾਂ ਦਾ ਕੀ ਬਣਨਾ। ਅਤੇ ਤੋਬਾ ਜੋ ਕੁਝ ਮੀਆਂ ਵਾਲਿਆਂ ਨੇ ਲਿਖ ਦੇਣਾ ਉਹ ਤਾਂ ਭਾਈ ਮੈਂ ਵੀ ਨਹੀਂ ਪੜ੍ਹ ਸਕਦਾ, ਨਾ ਮੈਂ ਪੜ੍ਹਨਾ, ਜੇ ਮੈਂ ਹੁਣੇ ਹੀ ਤੁਹਾਨੂੰ ਦੱਸ ਦੇਣਾ। ਮੀਆਂ ਵਾਲੇ ਹੁਣ ਮੈਨੂੰ ਨਹੀਂ ਪਤਾ ਵੀ ਉਹਨਾਂ ਸਰਗੋਧੇ ਤੋਂ ਪੇਂਟ ਚੁੱਕਣਾ, ਉਹਨਾਂ ਮੁਲਤਾਨੋਂ ਚੁੱਕਣਾ, ਉਹਨਾਂ ਪਿੰਡੀ ਤੋਂ ਚੁੱਕਣਾ। ਬਸ ਮੀਆਂ ਵਾਲੇ ਇਹ ਵੀ ਮੈਂ ਦੇਖਿਆ ਵੀ ਥੋਕ 'ਚ ਹੀ ਕਾਰੋਬਾਰ ਕਰਦੇ ਨੇ, ਜਿਹੜਾ ਵੀ ਕਰਦੇ ਨੇ। ਉਹਨਾਂ ਪਹਿਲਾਂ ਹੀ ਬੋਰੀਆਂ ਭਰ ਲਈਆਂ ਹੋਣੀਆਂ ਨੇ, ਮੇਰੇ ਵੀਲਾਗ ਤੋਂ ਵੀ ਪਹਿਲਾਂ ਹੀ ਭਰ ਲਈਆਂ ਹੋਣੀਆਂ, ਬੜੇ ਇਸ ਕੰਮ 'ਚ ਖੋਚਲਣੇ ਹੋ। ਹੁਣ ਮੀਆਂ ਵਾਲੀ ਤੇ ਫੈਸਲਾਬਾਦ ਤੇ ਮੈਂ ਤੁਹਾਨੂੰ ਦੱਸਿਆ ਹੀ ਵੀ ਉੱਥੇ ਤਾਂ ਵੱਡੇ ਹਾਜੀ ਉਹਨਾਂ ਨਾਲ ਪਹਿਲਾਂ ਹੀ ਮਸ਼ਵਰਾ ਹੋ ਗਿਆ ਹੋਣਾ ਵੀ ਵੱਡੇ ਹਾਜੀ ਜੀ ਲਿਖਣਾ ਕੀ ਹੈ, ਅਤੇ ਵੱਡੇ ਹਾਜੀ ਜੀ ਨਾਂ ਦੇ ਹਾਜੀ ਨੇ, ਪਰ ਗੱਲ ਵੱਖੀ 'ਚੋਂ ਵੱਡੇ ਹਾਜੀ ਹੁਣੀ ਜਿਸ ਵੇਲੇ ਕੱਢਦੇ ਨੇ ਅਤੇ ਤਬਾਹੀ ਕਰ ਦਿੰਦੇ ਨੇ। ਅਤੇ ਗਾਂ ਫਿਰ ਮੁਲਤਾਨ ਵਾਲੇ, ਤੌਬਾ ਮੇਰੀ ਅਸਤਗਫਾਰ ਤੌਬਾ, ਤੁਸੀਂ ਉਹਨਾਂ ਨੂੰ ਸੋਨ ਹਲਵਾ ਅਤੇ ਸੂਫੀਆ ਦੀ ਜ਼ਮੀਨ 'ਤੇ ਸਮਝਦੇ ਹੋ, ਹੈ ਵੀ ਹੈ, ਲੇਕਿਨ ਉੱਥੇ ਵੀ ਬਈ ਬੱਲੇ ਹੀ ਬੱਲੇ ਹੈ ਜਿਸ ਵੇਲੇ ਉਹ ਵੀ ਕਿਸੇ ਪਾਸੇ ਨੂੰ ਤੁਰਦੇ ਨੇ। ਅਤੇ ਇਹ ਜਨਾਬ ਅਗਲਾ ਕੜਮੱਸ ਪੈ ਗਿਆ। ਹੁਣ ਇਹ ਲੱਭਦੇ ਫਿਰਦੇ ਜੇ ਇਹਨਾਂ ਨੇ ਟੀਮਾਂ ਬਣਾਈਆਂ ਕੰਟੇਨਰ ਦੁਬਾਰਾ ਫੜਨ ਨੂੰ। ਹੁਣ ਉਹ ਫੜ ਵੀ ਲਓਗੇ ਤਾਂ ਉਹਨਾਂ ਦਾ ਕੀ ਕਰੋਗੇ, ਕਿਵੇਂ ਮਿਟਾਓਗੇ ਉਹਨਾਂ ਤੋਂ,
ਕਿਹਦੇ ਤੋਂ ਮਿਟਾਓਗੇ ਤੇ ਕਿੰਨੇ ਥਾਵਾਂ ਤੋਂ? ਹੁਣ ਜੀ ਕਰਦਾ, ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਹੁਣ ਕੰਟੇਨਰ ਲਾਉਣ ਤੋਂ ਬਾਅਦ ਉਹਨਾਂ ਨੂੰ ਪੇਂਟ ਕਰਨਾ ਸ਼ੁਰੂ ਕਰ ਦੇਣਾ ਸਾਰਿਆਂ ਨੂੰ, ਤਾਂ ਕਿ ਮਿਟਾ ਕੇ ਘੱਲਣ। ਇਹ ਹੋਣਾ ਕੋਈ ਨਹੀਂ ਜੀ ਇਹਨਾਂ ਦੇ ਕੋਲੋਂ, ਕੰਮ ਲੰਮਾ। ਅਤੇ ਸਾਡੇ ਤਾਂ ਵੈਸੇ ਹੀ ਤੁਹਾਨੂੰ ਪਤਾ ਕਰਪਸ਼ਨ ਹੈ, ਲੋਕਾਂ 5 ਕੰਟੇਨਰ ਕਹਿ ਕੇ ਕਹਿਣਾ 500 ਕਰ ਦਿੱਤਾ, ਬਿੱਲ ਵੀ ਇਹਨਾਂ ਨੂੰ ਦੇ ਦੇਣਾ। ਇਸ ਲਈ ਬਈ ਤੁਸੀਂ ਹੁਣ ਸਿਆਣੇ ਜੇ। ਹੁਣ ਇਮਰਾਨ ਖਾਨ ਦੇ ਬਾਰੇ ਅਗਰ ਕੋਈ ਅੰਗਰੇਜ਼ੀ ਸਿੱਖ ਲੈਣਾ ਨਾ ਵੀ ਆਉਂਦੀ ਹੋਈ, ਅਗਰ ਤੁਸੀਂ ਇਮਰਾਨ ਖਾਨ ਜ਼ਿੰਦਾਬਾਦ ਦਾ ਨਾਰਾ ਉੱਤੇ ਲਿਖਦੇ ਹੋ, ਚਲੋ ਕਿਸੇ ਨੂੰ ਭੈੜਾ ਨਾ ਲਿਖੋ ਭਾਵੇਂ, ਲੇਕਿਨ ਇਮਰਾਨ ਖਾਨ ਜ਼ਿੰਦਾਬਾਦ ਅਗਰ ਲਿਖਦੇ ਹੋ ਤਾਂ ਸੋਚੋ ਕਿੱਥੇ ਫਰਾਂਸ ਅਤੇ ਕਿੱਥੇ ਅਮਰੀਕਾ, ਜਿਹੜੀ ਸੜਕ 'ਤੇ ਵੀ ਚੜ੍ਹੇਗਾ ਕੰਟੇਨਰ, ਉਹ ਚੱਲ ਰਿਹਾ ਜਦੋਂ ਤੱਕ ਉਹਦੀ ਕੰਪਨੀ ਕਦੀ ਮਿਟਾਏਗੀ ਨਹੀਂ, ਪਤਾ ਨਹੀਂ ਕਿੰਨਿਆਂ ਸਾਲਾਂ ਨੂੰ। ਅਤੇ ਇਸ ਲਈ ਬਈ ਤੁਸੀਂ, ਮੈਂ ਤੁਹਾਨੂੰ ਨਹੀਂ ਆਉਂਦਾ, ਅਗਰ ਇਹ ਗੈਰ ਕਾਨੂੰਨੀ, ਪਹਿਲਾਂ ਕਾਨੂੰਨ ਚੈੱਕ ਕਰ ਲੈਣਾ। ਮੈਨੂੰ ਨਹੀਂ ਪਤਾ ਕੰਟੇਨਰ 'ਤੇ ਲਿਖਣਾ ਕਾਨੂੰਨ ਦੇ ਮੁਤਾਬਕ ਹੈ ਕਿ ਨਹੀਂ, ਤੁਸੀਂ ਆਪ ਸਿਆਣੇ ਹੋ। ਅਗਰ ਕਾਨੂੰਨੀ ਹੈ ਤਾਂ ਲਿਖਣਾ, ਅਗਰ ਕਾਨੂੰਨ ਦੇ ਮੁਤਾਬਕ ਨਹੀਂ ਤਾਂ ਫਿਰ ਮੈਂ ਗੈਰ ਕਾਨੂੰਨੀ ਗੱਲ ਮੈਂ ਇੱਥੋਂ ਬਹਿ ਕੇ ਨਹੀਂ ਕਰ ਸਕਦਾ। ਇਸ ਲਈ ਅਗਰ ਗੈਰ ਕਾਨੂੰਨੀ ਹੋਇਆ ਤਾਂ ਫਿਰ ਬੇਸ਼ੱਕ ਨਾ ਲਿਖਣਾ ਉਹਨਾਂ ਦੇ ਉੱਤੇ। ਅੱਛਾ ਜੀ, ਅੱਗੇ ਚੱਲਨੇ। ਬੈਟਰੀ ਦੀ ਤੁਹਾਨੂੰ ਸਮਝ ਆ ਹੀ ਗਈ ਵੀ ਬੈਟਰੀ ਨੇ ਕਰੰਟ ਮਾਰਿਆ ਤਾਂ ਇੰਜਣ ਗਿਆ। ਹੁਣ ਅੱਗੇ ਚੱਲਨੇ ਜੀ। ਹੁਣ ਅੱਛਾ ਜੀ, ਕਾਜ਼ੀ ਸਾਹਿਬ ਜਾਂਦੇ ਜਾਂਦੇ ਭਾਵੇਂ ਆਈਨੀ ਤਰਮੀਮ ਦੇ ਹੱਕ 'ਚ ਆਪ ਹੀ ਵੋਟ ਪਾ ਜਾਣ, ਇਹ ਮਤੀਉੱਲਾ ਜਾਨ ਸਾਹਿਬ ਨੇ ਕਿਹਾ ਹੈ। ਉਹਨਾਂ ਕਿਹਾ ਵੀ ਇਸ ਵੇਲੇ ਰੱਸੀ ਤੜਾਉਣ ਡਏ ਨੇ ਕਾਜ਼ੀ ਸਾਹਿਬ, ਵੀ ਕਿਸੇ ਤਰੀਕੇ 63A ਦਾ ਫੈਸਲਾ ਦੇ ਕੇ ਤੇ ਆਪਣੀ ਮੈਂ ਐਕਸਟੈਂਸ਼ਨ ਕਰਾ ਲਾਂ। ਅੱਛਾ, ਵੈਸੇ ਕਾਜ਼ੀ ਸਾਹਿਬ ਦੀ ਵੀ ਕਿਸਮਤ ਵੇਖੋ, ਨਾ ਕੋਈ ਜੱਜ ਉਹਨਾਂ ਦੇ ਨਾਲ ਰਹਿ ਗਿਆ। ਪਿਛਲੇ ਦਿਨੋਂ ਹਸਨਾਤ ਮਲਿਕ ਸਾਹਿਬ ਨੇ ਕਿਹਾ ਕਿ ਇਸ ਵੇਲੇ ਜਿਹੜੇ ਸੁਪਰੀਮ ਕੋਰਟ 'ਚ ਜੱਜ ਬੈਠੇ ਨੇ, ਅਗਰ ਫੁੱਲ ਕੋਰਟ ਬਣ ਗਿਆ ਕਿਸੇ ਕੰਮ 'ਤੇ ਕਾਜ਼ੀ ਸਾਹਿਬ ਨੂੰ 2/3 ਮੈਜੋਰਿਟੀ ਤੋਂ ਹਾਰ ਮਿਲਣੀ ਹੈ। ਇਸ ਵੇਲੇ ਨਵੇਂ ਆਉਣ ਵਾਲੇ ਚੀਫ ਜਸਟਿਸ ਔਰ ਪਾਕਿਸਤਾਨ ਦੇ ਆਈਨ ਔਰ ਕਾਨੂੰਨ ਦੇ ਨਾਲ 2/3 ਤੋਂ ਜ਼ਿਆਦਾ ਜੱਜ ਖੜੇ ਨੇ, ਅਤੇ ਨਾ ਕੋਈ ਕਾਜ਼ੀ ਸਾਹਿਬ ਦੇ ਨਾਲ ਜੱਜ ਰਹਿ ਗਿਆ ਥੱਲਿਓਂ ਉੱਤੇ ਤੱਕ। ਕੋਈ ਚੰਦ ਇੱਕ ਅੱਧੇ ਜ਼ਮੀਰ ਫਰੋਸ਼ ਜਿਹੜੇ ਲੋਕ ਨੇ ਉਹ ਤਾਂ ਹੁੰਦੇ ਹੀ ਨੇ। ਨਾ ਕੋਈ ਸਹਾਫੀ ਰਹਿ ਗਿਆ ਅਤੇ ਨਾ ਕੋਈ ਵਕੀਲ ਲੀਡਰ ਰਹਿ ਗਿਆ, ਲੁਕਦੇ ਫਿਰਦੇ ਨੇ। ਕਾਜ਼ੀ ਸਾਹਿਬ ਬਸ ਉਹ ਜਿਹੜਾ ਡੋਨਟ 'ਤੇ ਕੰਮ ਹੋਇਆ ਨਾ, ਉਹ ਹੀ ਬਣੇ ਖੜੇ ਨੇ। ਇਸ ਵੇਲੇ ਕਾਜ਼ੀ ਸਾਹਿਬ ਦਾ ਹਾਲਾਤ ਜਿਹੜੇ ਨੇ ਬਹੁਤ ਬੁਰੇ ਨੇ। ਅੱਛਾ ਜੀ, ਅੱਗੋਂ ਤੁਹਾਨੂੰ ਖਬਰ ਬੜੀ ਜ਼ਬਰਦਸਤ ਦੇਣੀ। ਉਹ ਖਬਰ ਇਹ ਹੈ ਕਿ ਪਾਕਿਸਤਾਨ ਖਿੱਤੇ ਦਾ ਸਭ ਤੋਂ ਜ਼ਿਆਦਾ ਬਿਜਲੀ ਪੈਦਾ ਕਰਨ ਵਾਲਾ ਮੁਲਕ ਬਣ ਗਿਆ। ਬੱਲੇ ਵੀ ਬੱਲੇ, ਨੰਬਰ 1 ਬਣ ਗਿਆ। ਅਸੀਂ ਬਿਜਲੀ ਚਾਹੀਦੀ ਕੋਈ ਨਹੀਂ ਹੈ ਸਾਨੂੰ, ਪਰ ਪੈਦਾ ਕਰੀ ਜਾ ਰਹੇ, ਅਤੇ ਦੂਸਰੇ ਲਫ਼ਜ਼ਾਂ 'ਚ ਪੈਦਾ ਨਹੀਂ ਕਰ ਰਹੇ, ਅਸੀਂ ਕੰਪਨੀਆਂ ਨੂੰ ਪੈਸੇ ਦੇਈ ਜਾ ਰਹੇ। ਅਤੇ ਸ਼ਹਬਾਜ਼ ਰਾਣਾ ਸਾਹਿਬ ਨੇ ਸਟੋਰੀ ਕੀਤੀ ਹੈ ਵੀ ਜਿਹੜੀ ਗੰਨੇ ਦੇ ਫੋਕ ਤੋਂ, ਗੰਨੇ ਦੀ ਛਿੱਲੜ ਤੋਂ, ਗੰਨਾ ਤਾਂ ਤੁਹਾਨੂੰ ਪਤਾ ਹੈ ਕਿ ਫਿਰ ਜਿਸ ਵੇਲੇ ਗੰਨਾ ਜਿਹੜਾ ਉਹ ਵੇਲਣੇ 'ਚੋਂ ਲੰਘ ਜਾਂਦਾ, ਉਹਦੇ 'ਚੋਂ ਰੋਹ ਨਿਕਲ ਜਾਂਦੀ ਹੈ, ਅਤੇ ਪਿੱਛੇ ਜੋ ਬਚਦਾ ਉਹਨੂੰ ਬਾਲ ਕੇ ਸਾੜ ਕੇ ਅਤੇ ਜਿਹੜੀ ਬਿਜਲੀ ਬਣਾਉਂਦੇ ਨਾ, ਉਹ ਬੜੀ ਸਸਤੀ ਬਣਦੀ ਹੈ। ਲੇਕਿਨ ਇਹਨਾਂ ਦੀਆਂ ਕਿਉਂਕਿ ਬਿਜਲੀ ਘਰ ਆਪਣੇ ਨੇ। ਸ਼ਹਬਾਜ਼ ਰਾਣਾ ਦੀ ਸਟੋਰੀ ਹੈ ਕਿ ਇਹਨਾਂ ਨੇ ਉਹਨਾਂ ਦਾ ਰੇਟ ਇੰਪੋਰਟਡ ਕੋਲੇ ਵਾਲਾ ਲਾਤਾ। ਕਿਹੜਾ ਪੱਲਿਓਂ ਦੇਣੇ ਨੇ, ਬਿੱਲ ਤਾਂ ਤੁਸੀਂ ਪੇ ਕਰਨਾ, ਬਿੱਲ ਤਾਂ ਤੁਹਾਡੇ ਪੱਲਿਓਂ ਜਾਣਾ। ਉਹ ਹੁਣ ਇੰਪੋਰਟਡ ਕੋਲੇ ਦੀ, ਜਿਹੜਾ ਬਾਹਰੋਂ ਕੋਇਲਾ ਆਉਂਦਾ ਹੈ, ਉਹਦੀ ਪ੍ਰਾਈਸ ਦੇ ਉੱਤੇ ਤੁਹਾਨੂੰ ਫੋਕ ਦੇ ਨਾਲ ਬਣੀ ਹੋਈ ਬਿਜਲੀ ਲੱਭਣ ਡਈ। ਹੁਣ ਹੁਣੇ ਹੀ ਉਹਨਾਂ ਨੇ ਆਖਿਆ ਵੀ 4 ਅਰਬ ਜਹਾਂਗੀਰ ਤਰੀਨ ਸਾਹਿਬ ਨੂੰ ਦਿੱਤਾ ਅਤੇ 6 ਅਰਬ ਸ਼ਰੀਫ ਟੱਬਰ ਨੂੰ ਦਿੱਤਾ। ਕੋਈ 1.5 ਅਰਬ 1.4 ਜਿਹੜਾ ਉਹ ਦਿੱਤਾ ਜੇ ਉਹਨੂੰ ਹਮਜ਼ਾ ਸ਼ਹਬਾਜ਼ ਸ਼ੂਗਰ ਮਿਲ ਨੂੰ, ਅਤੇ ਕੋਈ 1.48 ਤਕਰੀਬਨ 1.5 ਅਰਬ ਹੀ ਜਿਹੜਾ ਉਹ ਸਲਮਾਨ ਸ਼ਹਬਾਜ਼ ਸਾਹਿਬ ਦਾ ਕੋਈ ਬਿਜਲੀ ਘਰ ਹੈ। ਇਸੇ ਤਰ੍ਹਾਂ ਹੋਰ ਵੀ ਕੰਪਨੀਆਂ ਨੇ, ਅਤੇ ਇਹ ਜਿਹੜਾ ਨਾ 7 ਅਰਬ ਤੇ ਜਹਾਂਗੀਰ ਤਰੀਨ ਸਾਹਿਬ ਅਤੇ ਸ਼ਰੀਫ ਟੱਬਰ ਜਿਹੜਾ ਇਹ ਹੀ ਲੈ ਗਿਆ ਜੇ। ਅਤੇ ਇਹ ਹੁਣ ਅਗਲੀਆਂ ਗੱਲਾਂ ਤੁਸੀਂ ਜਿਹੜੀਆਂ ਨੇ ਉਹ ਆਪ ਸਮਝ ਲਓ। ਅਤੇ ਇਹ ਹੁਣ ਉਹਨਾਂ ਨੇ ਐਲਾਨ ਇਹ ਕੀਤਾ ਹੈ ਕਿ ਸਾਨੂੰ 18 ਮਹੀਨੇ ਲੱਗਣਗੇ। ਇਹ ਬੜਾ ਖੂਬਸੂਰਤ ਐਲਾਨ ਜੇ। ਵਜ਼ਾਰਤ ਤਵਾਨਾਈ ਦੇ ਵਜ਼ੀਰ ਜਿਹੜੇ ਨੇ, ਉਹਨਾਂ ਆਖਿਆ ਵੀ ਸਾਨੂੰ 18 ਮਹੀਨੇ ਲੱਗਣਗੇ ਅਤੇ ਅਸੀਂ 10 ਤੋਂ 12 ਰੁਪਈਏ ਬਿਜਲੀ ਦਾ ਯੂਨਿਟ ਸਸਤਾ ਕਰ ਦਿਆਂਗੇ। ਇਸ ਤਰ੍ਹਾਂ ਤਾੜੀਆਂ ਵਜਾਓ ਮੇਰੇ ਨਾਲ। ਉਹਦੀ ਵਜ੍ਹਾ ਉਹ ਬਿਲਾਵਲ ਸਾਹਿਬ ਤਰ੍ਹਾਂ ਨਹੀਂ ਵਜਾਣੀ, ਸਹੀ ਤਰ੍ਹਾਂ ਤਾੜੀ ਵਜਾਣੀ ਹੈ। ਉਹ ਹੁਣ ਤੁਸੀਂ ਆਪ ਹਿਸਾਬ ਲਾਓ ਵੀ 18 ਮਹੀਨਿਆਂ ਦੇ ਵਿੱਚ 10 ਤੋਂ 12 ਰੁਪਈਏ ਬਿਜਲੀ ਸਸਤੀ ਹੋਣੀ। ਚਲੋ 12 ਲਾ ਲੈਂਦੇ, ਅਤੇ 18 ਮਹੀਨਿਆਂ ਨੂੰ ਜ਼ਰਾ 12 'ਤੇ ਤਕਸੀਮ ਕਰੋ, ਹਿਸਾਬ ਕੱਢੋ ਵੀ ਇੱਕ ਮਹੀਨੇ 'ਚ ਕਿੰਨੀ ਬਿਜਲੀ ਸਸਤੀ ਕਰਨਗੇ। ਭਾਈ ਮੇਰੇ 18 ਰੁਪਈਏ ਤਾਂ ਤੁਸੀਂ ਮਹੀਨੇ 'ਚ ਮਹਿੰਗੀ ਕਰ ਦਿੰਦੇ ਹੋ, ਉਹਨਿਆਂ ਮਹੀਨਿਆਂ 'ਚ ਤੁਸੀਂ ਪਤਾ ਨਹੀਂ ਬਿਜਲੀ ਮਹਿੰਗੀ ਕਿੰਨੀ ਕਰ ਦੇਣੀ। ਅਤੇ ਜੇ 18 ਰੁਪਈਏ ਫਿਰ ਸਸਤੀ ਕਰ ਵੀ ਦਿੱਤੀ ਮਤਲਬ ਬੱਲੇ ਬਈ ਬੱਲੇ। ਅੱਛਾ ਜੀ, ਅਗਲੀ ਖਬਰ ਇਹ ਕਿ ਅਜ਼ਮਾ ਬੁਖਾਰੀ ਸਾਹਿਬਾ ਨੇ ਇੱਕ ਟਵੀਟ ਕੀਤਾ। ਉਹਨਾਂ ਕੋਲ 5-7 ਕੇਕ ਜਿਹੜੇ ਖਰੀਦੇ ਨਹੀਂ, ਐਵੇਂ ਕਿਸੇ ਬੇਕਰੀ ਤੋਂ ਤਸਵੀਰ ਮੰਗਵਾ ਲਈ ਹੈ ਲੱਗੀ ਹੋਈ। ਬੇਕਰੀ 'ਤੇ ਅੱਜ ਕੱਲ੍ਹ ਇਹ ਜਾਂਦੇ ਹੀ ਨਹੀਂ, ਤੁਹਾਨੂੰ ਪਤਾ ਇਹਨਾਂ ਨੂੰ ਡਰ ਆ ਗਿਆ ਜੋ ਹੁੰਦਾ ਕਾਜ਼ੀ ਨਾਲ ਜੋ ਹੋਇਆ। ਹੁਣ ਕਿਸੇ ਡਰਾਈਵਰ ਨੂੰ ਘੱਲਿਆ ਵੀ ਉੱਥੋਂ ਤਸਵੀਰ ਖਿੱਚ ਕੇ ਘੱਲ ਦੇ। ਇਹ ਵੀ ਮੈਂ ਤੁਹਾਨੂੰ ਅੰਦਰੋਂ ਜਿਹੜਾ ਇਹਨਾਂ ਦਾ ਅਮਲਾ ਹੈ ਜ਼ਾਹਿਰ ਹੈ ਉਹ ਪੰਜਾਬ ਦੀ ਜਿਹੜੀ ਇਨਫੋਰਮੇਸ਼ਨ ਡਿਪਾਰਟਮੈਂਟ ਹੈ ਉਹਨਾਂ ਦਾ ਹੈ। ਉਹ ਡਰਾਈਵਰ ਤੋਂ ਲੈ ਕੇ ਅਸੀਂ ਉਹ ਸਾਰਿਆਂ ਨਾਲ ਕੰਮ ਕੀਤੇ ਨੇ। ਉਹ ਮੈਨੂੰ ਅੰਦਰੋਂ ਖਬਰ ਆਈ ਹੈ ਕਿ ਬੰਦਾ ਘੱਲਿਆ ਉੱਥੋਂ, ਉਹਨੂੰ ਕਿਹਾ ਵੀ ਤਸਵੀਰ ਖਿੱਚ ਕੇ ਲੈ ਆਇਆ ਉੱਥੋਂ ਬੇਕਰੀ ਤੋਂ, ਅਤੇ ਉਹ ਟਵੀਟ ਕਰ ਦਿੱਤੀ ਹੈ ਅਤੇ ਉਹ ਮਰੀਮ ਸਾਹਿਬਾ ਦੀ ਵਿਕਟਰੀ ਕਰਾਰ ਦਿੱਤੀ ਵੀ ਮਰੀਮ ਜਿੱਤ ਗਈ ਹੈ। ਇਹ ਪਿੰਡੀ ਜੋ ਕੁਛ ਹੋਇਆ ਇਹ 'ਤੇ ਮਰੀਮ ਜਿੱਤ ਗਈ ਹੈ। ਇਹ ਪਿੰਡੀ 'ਚ ਹੋਇਆ ਕੀ ਜੇ, ਇਹ 80 ਸਾਲਾ ਅੰਮਾ ਜੀ ਨੇ, ਇਹਨਾਂ ਦਾ ਨਾਂ ਜੇ ਰੋਸ਼ਨ ਬੀਬੀ ਜਾਂ ਰੋਸ਼ਨ ਜਾਂ, ਇਹਨਾਂ ਦੇ ਉੱਤੇ ਦਹਿਸ਼ਤਗਰਦੀ ਦਾ ਪਰਚਾ ਕੱਟਿਆ। ਇਹ ਵਿਕਟਰੀ ਹੈ ਜੀ ਬਾਜੀ ਮਰੀਮ ਦੀ। ਬੱਲੇ ਬੱਲੇ ਬੱਲੇ, ਜ਼ਬਰਦਸਤ। ਲੇਕਿਨ ਇਹ ਤੁਹਾਨੂੰ ਅਗਲੀ ਖਬਰ ਦਿੰਦੇ ਬੜੀ ਜ਼ਬਰਦਸਤ ਹੈ। ਖਬਰ ਤਾਂ ਤੁਹਾਨੂੰ ਕੱਲ੍ਹ ਦੇਤੀ ਸੀ, ਲੇਕਿਨ ਉਹ ਖਬਰ ਦੀ ਵੀਡੀਓ ਅੱਜ ਲੱਭੀ ਹੈ ਸਾਨੂੰ।
ਵੀਡੀਓ ਲੀਕ ਹੋ ਗਈ ਉਸ ਖਬਰ ਦੀ, ਉਹ ਜ਼ਰਾ ਤੁਸੀਂ ਵੇਖਣੀ ਹੈ, ਨਾਲ ਨਾਲ ਚੱਲਣ ਰਹੀ ਹੈ। ਕੱਲ੍ਹ ਜਿਹੜੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਦੇ ਸੇਠੀ ਉਹ ਚਿੜੀਆ, ਉਹਨਾਂ ਨੇ ਖਬਰ ਦਿੱਤੀ ਸੀ ਕਿ ਮਰੀਅਮ ਸਾਹਿਬਾ ਨੇ ਪਾਲਿਸ਼ ਮਾਰਨ ਦੇ ਵਿੱਚ ਜਾਂ ਉਹਨਾਂ ਨੇ ਖੁਸ਼ਾਮਦ ਕਰਨ ਦੇ ਵਿੱਚ, ਜੀ ਹਜ਼ੂਰੀ ਕਰਨ 'ਚ ਚੈਚੇ ਨੂੰ ਵੀ ਕੱਟ ਦਿੱਤਾ। ਅਤੇ ਹੁਣ ਇਸਟੈਬਲਿਸ਼ਮੈਂਟ ਜਿਹੜੀ ਉਹ ਸਮਝਦੀ ਹੈ ਕਿ ਮਰੀਅਮ ਸਾਹਿਬਾ ਬਿਹਤਰ ਪਾਲਿਸ਼ ਮਾਰਦੀਆਂ ਨੇ, ਚੈਚੇ ਤੋਂ ਵੀ ਬਹੁਤੇ ਨੰਬਰ ਦੇ ਦਿੱਤੇ ਉਹਨਾਂ ਨੂੰ। ਅਤੇ ਇਹ ਫਿਰ ਕਿਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਨਾ ਕੰਮ ਇਹ ਬਾਜੀ ਮਰੀਅਮ ਨੇ ਕੀਤਾ। ਮੈਂ ਕੋਈ ਹੋਰ ਗੱਲ ਨਹੀਂ, ਕੋਈ ਮਾੜਾ ਕੰਮ ਨਹੀਂ, ਚੰਗਾ ਕੰਮ ਕੀਤਾ। ਭੈਣ ਸਾਡੀ ਜਿਹੜੀ ਹੈ ਇਹਨੂੰ ਸੋਹਣਾ ਬਣਾ ਕੇ ਵਿਖਾਇਆ। ਮੈਂ ਕਿਸੇ ਨੂੰ ਕੋਈ ਭੈੜਾ ਚੰਗਾ ਨਹੀਂ ਕਹਿ ਰਿਹਾ। ਅਤੇ ਇਹ ਮੈਨੂੰ ਲੱਗਦਾ ਵੀ ਇਹ ਜਿਹੜਾ ਬਿਊਟੀ ਪਾਰਲਰ ਇੱਕ ਬਾਜੀ ਦਾ ਦੁਬਈ 'ਚ ਨਹੀਂ ਸੀ, ਇਹ ਹੈ ਨਹੀਂ ਜ਼ਾਹਿਰ ਉਹਨਾਂ ਦਾ, ਇਹ ਤਾਂ ਕਿਸੇ ਹੋਰ ਜਗ੍ਹਾ ਦੀ ਵੀਡੀਓ ਹੈ। ਲੇਕਿਨ ਇਹ ਤਾਂ ਅਸੀਂ ਤੁਹਾਨੂੰ ਇੱਕ ਇਸਤਾਰੇ ਦੇ ਤੌਰ 'ਤੇ ਕਹਿ ਰਹੇ ਹਾਂ ਕਿ ਬਾਜੀ ਨੇ, ਮੈਨੂੰ ਲੱਗਦਾ ਵੀ ਪਾਲਿਸ਼ ਮਾਰਨ ਦਾ ਕੰਮ ਉਹ ਜਿਹੜਾ ਦੁਬਈ 'ਚ ਬਿਊਟੀ ਪਾਰਲਰ ਨਿਕਲਿਆ ਸੀ ਬਾਜੀ ਦਾ, ਉਹਦੇ ਹਿਸਾਬ ਨਾਲ ਸ਼ੁਰੂ ਕੀਤਾ। ਅਤੇ ਇਹ ਰਿਜ਼ਲਟ ਇਹ ਦਿੱਤੇ ਜੇ ਇਸਟੈਬਲਿਸ਼ਮੈਂਟ ਨੂੰ, ਇਹ ਜਿਹੜੇ ਤੁਹਾਨੂੰ ਵਿਖਾ ਰਹੇ। ਅਤੇ ਇਹਦੇ 'ਤੇ ਮੈਂ ਇਹਦੇ 'ਤੇ ਮੈਂ ਕੋਈ ਤਬਸਰਾ ਨਹੀਂ ਕਰਨਾ, ਕਿਉਂਕਿ ਇਹ ਸਾਡੀਆਂ ਭੈਣਾਂ ਦੀ ਗੱਲ ਹੈ ਅਤੇ ਫਿਰ ਕਈ ਗੁੱਸਾ ਕਰ ਜਾਣਗੀਆਂ, ਇਸ ਲਈ ਗਾਂਹ ਤੁਰਦੇ ਇਸ ਗੱਲ ਤੋਂ। ਅਤੇ ਬਹਰਹਾਲ ਇਹ ਜਨਾਬ ਇਹਨਾਂ ਨੇ ਜਿਹੜੀ ਹੈ ਨਾ, ਇਹ ਪਾਲਿਸ਼ ਮਾਰਨ ਦੇ ਵਿੱਚ ਜਿਹੜੀ ਮਹਾਰਤ ਹੈ ਉਹ ਇਹਨਾਂ ਨੇ ਹਾਸਲ ਕੀਤੀ। ਅੱਛਾ ਜੀ, ਕਰਾਚੀ ਨੇ ਦੁਬਾਰਾ ਇੱਕ ਵਾਰੀ ਵਫਾ ਦੀ ਦਾਸਤਾਨ, ਹਾਲਾਂਕਿ ਕਰਾਚੀ ਵਾਸਤੇ ਮਜਬੂਰੀ ਦੇ ਨਾਲ ਕੁਝ ਨਹੀਂ ਕੀਤਾ ਜਾ ਸਕਿਆ, ਉਹਨਾਂ ਕਾਫੀ ਕੁਝ ਕੀਤਾ ਉੱਥੇ। ਤੁਹਾਨੂੰ ਪਤਾ ਸੜਕਾਂ, ਨਾਲੀਆਂ, ਨਾਲੇ, ਪਾਣੀ ਨਿਕਲਣ ਵਾਲੇ, ਟਰਾਂਸਪੋਰਟ, ਬੜਾ ਕੁਝ ਫੈਡਰਲ ਗਵਰਨਮੈਂਟ ਨੇ ਕੀਤਾ। ਹਾਲਾਂਕਿ ਪੈਸੇ ਸਾਰੇ ਸਿੰਧ ਗਵਰਨਮੈਂਟ ਕੋਲ ਸਨ। ਸੂਬਾਈ ਗਵਰਨਮੈਂਟ ਤੁਹਾਡੇ ਨਾਲ ਨਾ ਹੋਵੇ ਤੇ ਫੈਡਰਲ ਗਵਰਨਮੈਂਟ ਉੱਥੇ ਕੁਝ ਨਹੀਂ ਕਰ ਸਕਦੀ 18ਵੀਂ ਤਰਮੀਮ ਤੋਂ ਬਾਅਦ ਉੱਥੇ, ਕਿਉਂਕਿ ਹੁਣ ਸੂਬਾਈ ਗਵਰਨਮੈਂਟ ਤੁਹਾਨੂੰ ਪਤਾ ਹੀ ਪੀਪਲਸ ਪਾਰਟੀ ਦੀ ਹੈ। ਉਸ ਦੇ ਬਾਵਜੂਦ ਕਰਾਚੀ ਜਿਹੜਾ ਹਮੇਸ਼ਾ ਇਮਰਾਨ ਖਾਨ ਨਾਲ ਵਫਾਦਾਰੀ ਕਰਦਾ ਹੈ, ਖੜਾ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਸ਼ਊਰ ਬੜਾ ਹੈ। ਹੁਣ ਵੀ ਕਰਾਚੀ ਨੇ ਇੱਕ ਬੜੀ ਜ਼ਬਰਦਸਤ, ਬੜੀ ਧਮਾਕੇਦਾਰ ਜਿਹੜੀ ਉਹ ਰੈਲੀ ਕੱਢੀ ਹੈ। ਔਰ ਮੈਂ ਇੰਟਰਨੈਸ਼ਨਲ ਇੱਕ ਪ੍ਰੋਫੈਸਰ ਸਾਹਿਬ ਨੇ, ਅਸ਼ੋਕ ਸਾਹਿਬ, ਉਹਨਾਂ ਨੇ ਇੱਥੇ ਤਬਸਰਾ ਕੀਤਾ ਹੈ ਵੀ ਜਿਹੜੇ ਲੋਕ ਕਹਿੰਦੇ ਨੇ ਇਮਰਾਨ ਖਾਨ ਸਿਰਫ KP 'ਚ ਪਾਪੂਲਰ ਹੈ, ਪੰਜਾਬ 'ਚ ਪਾਪੂਲਰ ਹੈ, ਉਹ ਜ਼ਰਾ ਕਰਾਚੀ ਦਾ ਹਾਲ ਵੀ ਦੇਖ ਲਓ ਅਤੇ ਆਪੇ ਹੀ ਨਵਿਸ਼ਤਾ ਦੀਵਾਰ ਪੜ੍ਹ ਲਓ ਵੀ ਇਮਰਾਨ ਖਾਨ ਕਿੱਥੇ ਫਿਰਨ ਡਿਆ। ਅੱਛਾ ਜੀ, ਇਸਰਾਈਲ ਦੇ ਇੱਕ ਜਰੀਦੇ ਨੇ ਇੱਕ ਖਬਰ ਜਾਰੀ ਕੀਤੀ ਹੈ। ਪਹਿਲੇ ਜਿਸ ਤਰ੍ਹਾਂ ਇਮਰਾਨ ਖਾਨ ਸਾਹਿਬ ਦੇ ਬਾਰੇ ਇੱਕ ਆਰਟੀਕਲ ਸੀ, ਉਸੇ ਤਰ੍ਹਾਂ ਹੁਣ ਆਰਮੀ ਚੀਫ ਸਾਹਿਬ ਦੇ ਬਾਰੇ ਇੱਕ ਆਰਟੀਕਲ ਆਇਆ ਇਸਰਾਈਲ ਦੇ ਜਰੀਦੇ 'ਚ। ਉਹਦੇ 'ਚ ਲਿਖਿਆ ਵੀ ਇਸਰਾਈਲ ਦੇ ਨਾਲ ਬੜੇ ਕਰੀਬੀ ਤਲਕਾਤ ਨੇ ਆਸਿਮ ਮੁਨੀਰ ਸਾਹਿਬ ਦੇ, ਅਤੇ ਉਹਨਾਂ ਨੇ ਇਸਰਾਈਲ ਨੂੰ ਬੜੀ ਸਪੋਰਟ ਕੀਤੀ ਅਤੇ ਇਹ ਹੁਣ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ। ਅਤੇ ਉਹਦੇ 'ਚ ਵਜੂਹਾਤ ਵੀ ਦਿੱਤੀਆਂ ਕਿ ਪਾਕਿਸਤਾਨ ਦੇ ਵਿੱਚ ਕੋਈ ਪ੍ਰੋਟੈਸਟ ਨਹੀਂ ਹੋਣ ਦਿੱਤਾ ਇਸਰਾਈਲ ਦੇ ਮੁਖਾਲਫ ਇੱਧਰ ਉੱਧਰ। ਇਹ ਹੁਣ ਸਾਨੂੰ ਨਹੀਂ ਪਤਾ ਇਹ ਆਰਟੀਕਲ ਦਰੁਸਤ ਹੈ, ਗਲਤ ਹੈ, ਕਿਸੇ ਝੂਠਾ ਲਿਖਿਆ ਹੈ, ਕਿਸੇ ਪੈਸੇ ਦੇ ਕੇ ਲਿਖਵਾਇਆ, ਜਾਂ ਅਖਬਾਰ ਦਾ ਆਪਣਾ ਜਿਹੜਾ ਇਹ ਓਪੀਨੀਅਨ ਹੈ। ਅਗਰ ਇਹ ਝੂਠਾ ਪੈਸੇ ਦੇ ਕੇ ਤਾਂ ਫਿਰ ਤਾਂ ਇਮਰਾਨ ਖਾਨ ਵਾਲਾ ਵੀ ਝੂਠਾ, ਅਗਰ ਉਹ ਸੱਚਾ ਸੀ ਤਾਂ ਫਿਰ ਹੋ ਸਕਦਾ ਇਹ ਵੀ ਸੱਚਾ ਹੋਵੇ। ਇਹ ਹੁਣ ਅਗਲੇ ਦਿਨਾਂ ਦੇ ਵਿੱਚ ਜੋ ਹੋਏਗਾ ਉਹ ਪਤਾ ਲੱਗੇਗਾ। ਬਹਰਹਾਲ ਇਹ ਆਰਟੀਕਲ ਇੱਕ ਆਇਆ ਜੀ। ਅੱਛਾ ਜੀ, ਇਹ ਤੁਹਾਨੂੰ ਇੱਕ ਵੀਡੀਓ ਵਿਖਾਣੀ, ਇਹ ਮਕਸਦ ਇਹਦੇ 'ਤੇ ਮੈਂ ਕੋਈ ਓਪੀਨੀਅਨ ਨਹੀਂ ਦੇਣਾ ਕਿਉਂਕਿ ਇਹ ਕਲਚਰਲ ਇਸ਼ੂ ਹੈ, ਸਿਰਫ ਤੁਹਾਨੂੰ ਦਿਖਾਉਣਾ ਇਹ ਕਿ ਇਹ ਇੱਕ ਪ੍ਰੈਗਨੈਂਟ ਖਾਤੂਨ ਹੈ। ਇਹ ਆਪਣਾ ਇਹ ਜ਼ਾਹਿਰ ਹੈ ਕਿ ਐਕਸਪੈਰੀਮੈਂਟ ਕੀਤਾ ਹੈ ਵੈਸਟ ਦੇ ਵਿੱਚ ਕਿਸੇ ਨੇ, ਇਹ ਅਸਲ ਨਹੀਂ ਹੈ ਸਿਚੁਏਸ਼ਨ, ਐਕਸਪੈਰੀਮੈਂਟ ਕੀਤਾ ਦੂਰ ਕੈਮਰਾ ਲਾ ਕੇ ਕਿ ਉਹਨੇ ਸੀੜੀਆਂ ਤੋਂ ਥੱਲੇ ਬੈਗ ਉਤਾਰਨਾ। ਛੋਟੀ ਮੋਟੀ ਹੈਲਪ ਤਾਂ ਲੋਕ ਕਰ ਦਿੰਦੇ ਨੇ, ਪਰ ਉਹ ਹੈਲਪ ਜਿਹੜੇ ਕਈ ਜਗ੍ਹਾ ਦੇ ਉੱਤੇ ਯੂਰਪ ਦੇ ਵਿੱਚ ਉਹ ਜਿਹੜੀ ਅੰਡਰਗਰਾਊਂਡ ਟ੍ਰੇਨ ਹੈ ਨਾ, ਉਹਦੀਆਂ ਸੀੜੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ। ਹੁਣ ਕੋਈ ਬੰਦਾ, ਔਰਤ ਜਿਹੜੀ ਉਹਦੀ ਮਦਦ ਨਹੀਂ ਕਰ ਰਹੀ, ਉਹ ਇਕੱਲੀ ਖਲੋਤੀ ਹੈ। ਇਹ ਹੁਣ ਸੋਸ਼ਲ ਮੀਡੀਆ ਪਾਕਿਸਤਾਨ ਦੇ ਉੱਤੇ ਚੱਲ ਰਿਹਾ ਸੀ ਕਿ ਇਹ ਹੀ ਗੱਲ ਪਾਕਿਸਤਾਨ 'ਚ ਹੁੰਦੀ ਅਤੇ ਕਈਆਂ ਨੇ ਮਦਦ ਕਰ ਦੇਣੀ ਸੀ। ਔਰ ਇੱਥੇ ਆਪਣਾ ਸਾਲਣ ਖੁਦ ਗਰਮ ਕਰੋ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਨਾ ਕਰੋ, ਇੱਥੇ ਕਲਚਰ ਹੋਰ। ਅੱਛਾ, ਮੈਂ ਦਰਮਿਆਨੀ ਗੱਲ ਕਰਾਂਗਾ। ਇਹ ਵੀ ਇੱਕ ਐਕਸਟ੍ਰੀਮ ਹੈ, ਤੁਸੀਂ ਵੈਸਟ ਨੂੰ ਵੀ ਇੱਕ ਐਕਸਟ੍ਰੀਮ ਨਾਲ ਨਾ ਦੇਖੋ। ਜ਼ਾਹਿਰ ਹੈ ਉੱਥੇ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਹੈ, ਨਜ਼ਰ ਆਇਆ, ਇੱਕ ਰਿਐਲਿਟੀ ਹੈ ਉੱਥੋਂ ਦੀ ਸੁਸਾਇਟੀ ਦੀ ਵੀ। ਨਾ ਸਾਡੀਆਂ ਸਾਰੀਆਂ ਗੱਲਾਂ ਚੰਗੀਆਂ ਨੇ, ਨਾ ਸਾਰੀਆਂ ਉਹਨਾਂ ਦੀਆਂ ਚੰਗੀਆਂ ਨੇ। ਨਾ ਇਹ ਸਾਲਣ ਆਪਣਾ ਗਰਮ ਕਰੋ ਖੁਦ ਬਿਲਕੁਲ ਠੀਕ ਹੈ ਅਤੇ ਨਾ ਬਿਲਕੁਲ ਗਲਤ ਹੈ। ਗੱਲ ਦਰਮਿਆਨੀ ਕਰੋ, ਥੋੜ੍ਹੀ ਜਿਹੀ ਦਰਮਿਆਨ ਦੇ ਵਿੱਚ ਲੈ ਕੇ ਅਸੀਂ ਗੱਲ ਕਰੀਏ ਵੀ ਖਵਾਤੀਨ ਨੂੰ ਵੀ ਉਹਨਾਂ ਦੀ ਜਿਹੜੀ ਰਿਸਪੈਕਟ, ਇੱਜ਼ਤ, ਉਹਨਾਂ ਨੂੰ ਵੀ ਜ਼ਿੰਦਗੀ 'ਚ ਅੱਗੇ ਜਾਣ ਦਾ ਮੁਨਾਸਬ ਮੌਕਾ, ਉਹਨਾਂ ਨੂੰ ਵੀ ਤਾਲੀਮ ਦਾ ਬਰਾਬਰ ਮੌਕਾ, ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜਿਹੜੀ ਉਹਨਾਂ ਦੀ ਬਣਦੀ ਹੈ ਉਹ ਜੀਣ ਦਾ। ਜ਼ਾਹਿਰ ਹੈ ਹਰ ਕਲਚਰ, ਹਰ ਇਲਾਕੇ ਦੇ ਰਿਵਾਜ ਦੇ ਮੁਤਾਬਕ। ਅਤੇ ਇਸ ਲਈ ਨਾ ਯੂਰਪ ਆਈਡੀਅਲ ਹੈ 100%, ਨਾ ਪਾਕਿਸਤਾਨ ਆਈਡੀਅਲ ਹੈ 100%। ਗੱਲ ਕਿਤੇ ਦਰਮਿਆਨੀ ਹੋਣੀ ਚਾਹੀਦੀ ਹੈ। ਇੱਕ ਪਾਸੇ ਜਿਹੜੇ ਸਾਡੇ ਐਕਸਟ੍ਰੀਮਿਸਟ ਨੇ ਉਹ ਯੂਰਪ 'ਤੇ ਬਹੁਤ ਜ਼ਿਆਦਾ ਤਨਕੀਦ, ਇਹ ਦੇਖੇ ਬਗੈਰ ਕਿ ਇਸ ਸੁਸਾਇਟੀ ਦੇ ਵਿੱਚ ਬਹੁਤ ਸਾਰੀਆਂ ਖੂਬਸੂਰਤ ਡਾਇਮੈਂਸ਼ਨਸ ਵੀ ਨੇ। ਔਰ ਇਸੇ ਤਰੀਕੇ ਨਾਲ ਸਾਡੇ ਜਿਹੜੇ ਲਿਬਰਲ ਐਕਸਟ੍ਰੀਮਿਸਟ ਨੇ ਉਹ ਪਾਕਿਸਤਾਨ ਚਾਹੁੰਦੇ ਨੇ ਵੀ ਮੇਰਾ ਜਿਸਮ ਮੇਰੀ ਮਰਜ਼ੀ ਅਤੇ ਖਾਣਾ ਗਰਮ ਮੈਂ ਖੁਦ ਕਰਨਾ। ਉਹ ਇਸ ਤਰ੍ਹਾਂ ਦੇ ਨਾਅਰੇ ਅਤੇ ਇਸ ਤਰ੍ਹਾਂ ਦੀਆਂ ਗੱਲਾਂ, ਉਹ ਵੀ ਇੱਕ ਐਕਸਟ੍ਰੀਮਿਜ਼ਮ ਹੈ। ਕਿਤੇ ਦਰਮਿਆਨ ਵਾਲੀ ਗੱਲ ਕਰੋ, ਆਪਣੇ ਕਲਚਰ ਨੂੰ ਵੀ ਵੇਖੋ, ਨਵੇਂ ਜ਼ਮਾਨੇ ਨੂੰ ਵੀ ਵੇਖੋ, ਨਵੀਆਂ ਬਦਲਦੀਆਂ ਹੋਈਆਂ ਜਿਹੜੀਆਂ ਹਕੀਕਤਾਂ ਨੇ ਉਹਨਾਂ ਨੂੰ ਵੀ ਵੇਖੋ, ਅਤੇ ਦਰਮਿਆਨ ਦੇ ਵਿੱਚ ਲਿਆ ਕੇ ਜਿਹੜਾ ਨਾ ਥੋੜ੍ਹਾ ਜਿਹਾ ਆਪਣੇ ਦਿਮਾਗ ਨੂੰ ਖੋਲ੍ਹੋ। ਥੋੜ੍ਹਾ ਜਿਹਾ ਉਹ ਵੀ ਕੰਪਰੋਮਾਈਜ਼ ਕਰਨ ਜਿਨ੍ਹਾਂ ਦਾ ਬਹੁਤਾ ਖੁੱਲ੍ਹ ਗਿਆ, ਅਤੇ ਥੋੜ੍ਹਾ ਦਰਮਿਆਨ ਦੇ ਵਿੱਚ ਆ ਕੇ ਕੰਮ ਜਿਹੜਾ ਨਾ ਉਹ ਪਾੜਾ ਮਿਲੋ ਥੋੜ੍ਹਾ ਜਿਹਾ, ਇਹ ਫ਼ਰਕ ਜ਼ਿਆਦਾ ਹੋ ਗਿਆ। ਅੱਛਾ ਜੀ, ਅੱਗੇ ਖਬਰਾਂ ਤਾਂ ਬੜੀਆਂ ਸਾਰੀਆਂ ਨੇ, ਹੁਣ ਦਿਲ ਕਰਦਾ ਵੀ ਤੁਹਾਨੂੰ ਦਿੱਤੀ ਰੱਖੀਏ, ਪਰ ਟਾਈਮ ਜਿਹੜਾ ਉਹ ਬਹੁਤ ਜ਼ਿਆਦਾ ਹੋ ਗਿਆ। ਇੱਕ ਖਬਰ ਹੈ ਸਿਵਿਲੀਅਨ ਅਹੁਦਿਆਂ ਦੇ ਉੱਤੇ ਕੋਈ 250 ਤਾਦਾਦ ਹੋ ਗਈ ਹੈ ਜਿਹੜੇ ਸਰਵਿੰਗ ਜਨਰਲਸ ਨੇ ਅਤੇ ਆਰਮੀ ਦੇ ਆਫਿਸਰਸ ਨੇ। ਜ਼ਾਹਿਦ ਗਸ਼ਕੂਰੀ ਸਾਹਿਬ ਦੀ ਲਿਸਟ ਮੇਰੇ ਕੋਲ ਨਹੀਂ ਹੈ, ਇਹ ਲਿਸਟ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ, ਫਿਰ ਤੁਹਾਡੇ ਸਾਹਮਣੇ ਖਬਰ ਦਿਆਂਗੇ।
ਤੁਹਾਡੇ ਚਿੱਠੀ ਪੱਤਰ ਵੀ ਸਨ, ਉਹ ਵੀ ਦੇਣੇ ਸਨ। ਅਤੇ ਹੋਰ ਵੀ ਕਾਫੀ ਸਾਰੀਆਂ ਖਬਰਾਂ ਨੇ ਜਿਹੜੀਆਂ ਰਹਿ ਗਈਆਂ ਨੇ। ਮੈਂ ਹੁਣ ਤੁਹਾਡੇ ਕੋਲੋਂ ਬਹਰਹਾਲ ਕਿਉਂਕਿ ਵੇਲਾ ਪੂਰਾ ਹੋ ਗਿਆ, ਇਹ ਇੱਕ ਤੁਹਾਨੂੰ ਜਾਂਦੇ ਜਾਂਦੇ ਇਹ ਇੱਕ ਵੀਡੀਓ ਵਿਖਾ ਦਿੰਦੇ ਕਿ ਪਾਕਿਸਤਾਨੀ ਕੌਮ ਜਿਹੜੀ ਇਹਦੇ ਅਜੀਬ ਹੀ ਕੰਮ ਨੇ। ਮੈਂ ਤੁਹਾਨੂੰ ਵੇਖਿਆ ਵੀ ਉਧਰ ਦੀ ਸਾਈਡ ਵੇਖ ਲਓ ਅਤੇ ਭਾਵੇਂ ਉਧਰ ਦੀ ਸਾਈਡ ਵੇਖ ਲਓ, ਇਹ ਦੋ ਮਿਸਤਰੀ ਨੇ। ਹੁਣ ਇੱਕ ਤਾਂ ਮਿਸਤਰੀਆਂ 'ਤੇ ਤੁਹਾਡਾ ਹਾਸਾ ਨਿਕਲ ਜਾਂਦਾ ਅੱਜ ਕੱਲ੍ਹ, ਕਿਉਂਕਿ ਮਿਲਟਰੀ ਸਟੈਬਲਿਸ਼ਮੈਂਟ ਦੇ ਵੀ ਕਈ ਲੋਕਾਂ ਨੂੰ ਲੋਕ ਮਿਸਤਰੀ ਆਖ ਦਿੰਦੇ ਨੇ ਅੱਜ ਕੱਲ੍ਹ। ਇਹ ਉਹਨਾਂ ਮਿਸਤਰੀਆਂ ਦੀ ਗੱਲ ਨਹੀਂ ਹੋ ਰਹੀ, ਇਹ ਰਾਜਾਂ ਦੀ ਗੱਲ ਹੋ ਰਹੀ ਜਿਹੜੇ ਮਕਾਨ ਸ਼ਕਾਨ ਬਣਾਉਂਦੇ ਨੇ। ਹੁਣ ਉਹਨੇ ਇੱਟ ਲਾਉਣੀ ਹੈ ਅਤੇ ਇੱਟ ਨੂੰ ਜਿਹੜਾ ਉਹਨਾਂ ਨੇ ਮਿਣਤੀ ਕੀਤੀ ਉਹਦਾ ਹਿਸਾਬ ਵੇਖ ਲਓ, ਅਤੇ ਇਸ ਹਿਸਾਬ ਨਾਲ ਤਾਂ ਵੇਖੋ ਵੀ ਪਾਕਿਸਤਾਨੀ ਕੌਮ ਜਿਹੜੀ ਹੈ ਜੁਗਾੜ ਕਿਹੋ ਜਿਹਾ ਲਾਉਂਦੀ ਹੈ। ਮਤਲਬ ਬਗੈਰ ਮਿਣਤੀ ਕਰਨ ਤੋਂ ਹੀ ਉਹ ਕੱਟ ਲਾਈ ਜਾਂਦੀ। ਕਿ ਦੂਸਰੀ ਸਾਈਡ ਵੀ ਇਹਦੀ ਵੇਖੋ ਵੀ ਉੱਥੇ ਰੋੜਾ ਕਿਸੇ ਦਾ ਟੁੱਟਾ ਪਿਆ ਹੋਣਾ। ਮੇਰੇ ਰਿਸਰਚਰ ਨੇ ਆਖਿਆ ਵੀ ਸਰ ਇਹਨੇ ਕਿਉਂ ਨਵੀਂ ਇੱਟ ਭੰਨੀ ਹੈ। ਇਹ ਸਾਡਾ ਬੰਦਾ ਬੜਾ ਔਰਾ ਹੈ ਜਿਹੜਾ ਮੇਰਾ ਰਿਸਰਚਰ ਹੈ ਨਾ ਪੰਜਾਬੀ ਵੀਲੌਗ ਦਾ। ਉਹਨੇ ਕਿਹਾ ਅਸੀਂ ਤਾਂ ਇਹਦੀ ਤਾਰੀਫ ਕਰਨ ਵਾਸਤੇ ਵੀਡੀਓ ਤੁਹਾਨੂੰ ਵਿਖਾਉਣੀ ਸੀ, ਇਸ ਮਿਸਤਰੀ ਦੀ ਔਰ ਮਜ਼ਦੂਰ ਦੀ ਜਿਹੜੀ ਕੋਆਰਡੀਨੇਸ਼ਨ ਹੈ, ਟੀਮ ਵਰਕ ਹੈ। ਉਹਨੇ ਕਿਹਾ ਨਹੀਂ ਸਰ, ਇਹ ਵੇਖੋ ਉੱਥੇ ਰੋੜੇ ਪਏ ਸਨ, ਉਹਨੇ ਨਵੀਂ ਇੱਟ ਜ਼ਾਇਆ ਕਰਕੇ ਅਤੇ ਉਹ ਰੋੜਾ ਜਿਹੜਾ ਮਾਲਕ ਦਾ ਖਰਾਬ ਕੀਤਾ। ਬਹਰਹਾਲ ਤੁਹਾਡੀ ਮਰਜ਼ੀ ਹੈ, ਤੁਸੀਂ ਹੁਣ ਇਹਨਾਂ ਦੀ ਇਹ ਟੈਲੈਂਟ ਦੇ ਤੌਰ 'ਤੇ ਸਮਝਣਾ ਜਾਂ ਦੂਸਰਾ, ਲੇਕਿਨ ਸਿਰਫ ਤੁਹਾਨੂੰ ਵਿਖਾਉਣ ਦਾ ਮਕਸਦ ਇਹ ਸੀ ਕਿ ਜਿਹੜੇ ਉੱਤੇ ਵੱਡੇ ਮਿਸਤਰੀ ਨੇ ਨਾ, ਉਹ ਵੀ ਇਸ ਤਰ੍ਹਾਂ ਹੀ ਨਵੀਂ ਇੱਟ ਤੋੜ ਕੇ ਅਤੇ ਰੋੜੇ ਦੇ ਥਾਂ 'ਤੇ ਲਾ ਰਹੇ ਨੇ। ਇਹ ਸੀ ਮਕਸਦ ਸਾਡਾ ਤੁਹਾਨੂੰ ਵਿਖਾਉਣ ਦਾ। ਅਤੇ ਮਿਸਤਰੀ ਜਿਹੜਾ ਵੀ ਹੋਵੇ ਉਹਦੇ ਕੋਲੋਂ ਸਾਡੀ ਗੁਜ਼ਾਰਿਸ਼ ਹੈ ਵੀ ਨਾ ਕਰੋ, ਕੌਮ ਦੀ ਇੱਟ ਜ਼ਾਇਆ ਨਾ ਕਰੋ। ਤੁਹਾਡੀ ਮਿਹਰਬਾਨੀ ਹੈ। ਸਾਨੂੰ ਦਿਓ ਇੱਥੋਂ ਇਜਾਜ਼ਤ, ਅਤੇ ਰੱਬ ਰੱਖ।